ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮਿੰਟੂ ਗੁਰਸਰੀਆ ਜੀ। ਦੱਸਣਗੇ ਭਾਰਤ ਵਿੱਚ ਕੀ ਕੁਛ ਵਾਪਰ ਰਿਹਾ ਆ, ਉੱਥੇ ਦੇ ਹਾਲਾਤ ਬਾਰੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ 4082722500, ਕ੍ਰਿਸ਼ਨ ਧਨੋਤਾ ਜੀ ਜੁਬਾ ਸਿਟੀ, ਅਮਰਜੀਤ ਸਿੰਘ ਦਸਾਂਝ ਜੁਬਾ ਸਿਟੀ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਆਰਨੋ ਐਕਸਪ੍ਰੈਸ ਵਾਲੇ ਕੋਚੇਲਾ ਤੋਂ, ਜੱਸੀ ਗਿਆਓ ਪਲੰਬਿੰਗ ਵਾਲੇ ਤੇ ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿਆਓ ਬੇਕਰਸਫੀਲਡ, ਗੁਰਪਾਲ ਸੋਹਲ ਕਲੋਵਿਸ, ਸੁਖਦੇਵ ਸਿੰਘ ਜਟਾਣਾ ਜੁਬਾ ਸਿਟੀ ਤੋਂ। ਆਪ ਸਭ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਆਪ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮਿੰਟੂ ਜੀ ਪਹਿਲਾਂ ਤਾਂ ਗੱਲ ਕਰਦੇ ਹਾਂ ਆਜ਼ਾਦੀ ਦੇ ਦਿਹਾੜੇ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੋਂ ਕੀ ਸਬਜ਼ ਬਾਗ ਦਿਖਾਏ ਨੇ? ਦੇਖੋ, ਲਾਲ ਕਿਲ੍ਹੇ ਦੀ ਫਸੀਲ ਤੋਂ ਜਿੰਨਾ ਭਾਸ਼ਣ ਦਿਲਚਸਪ ਸੀ, ਉਹ ਤੋਂ ਦਿਲਚਸਪ ਕਿੱਸਾ ਤੇ ਕੇਲ ਦੇ ਵਿੱਚੋਂ ਨਿਕਲ ਆਇਆ। ਉੱਥੇ RSS ਦਾ ਮੁਖੀ ਗਿਆ ਜੀ। ਉਹ ਇੱਕ ਸੰਘ ਦਾ ਸਕੂਲ ਸੀ ਜਿੱਥੇ ਸਮਾਗਮ 'ਚ ਉਹਨੇ ਜਾ ਕੇ ਹਿੱਸਾ ਲੈਣਾ ਸੀਗਾ। ਹਿੱਸਾ ਲੈਂਦਿਆਂ ਝੰਡਾ ਚਲਾਉਣ ਦੀ ਉਹਦੀ ਮਨਸ਼ਾ ਜਾਗ ਪਈ। ਵੈਸੇ ਇਹ ਕਮਾਲ ਦੀ ਗੱਲ ਆ ਕਿ ਇਹੋ ਹੀ ਸੰਘ ਆ ਜਿਹਨੇ 1952 ਤੋਂ ਲੈ ਕੇ 2002 ਤੱਕ ਯਾਨੀ 50 ਸਾਲ ਆਪਣੇ ਹੈਡਕੁਆਟਰ ਤੇ ਝੰਡਾ ਨਹੀਂ ਚਲਾਇਆ, ਤਿਰੰਗਾ ਨਹੀਂ ਚਲਾਇਆ, ਪਰ ਉੱਥੇ ਕੀੜਾ ਜਾਗ ਪਿਆ ਤਿਰੰਗਾ ਚਲਾਉਣ ਦਾ। ਦੱਸਦੇ ਆ ਕਿ ਪ੍ਰਸ਼ਾਸਨ ਨੇ ਮਨਾ ਕੀਤਾ। ਉਹਨਾਂ ਆਖਿਆ ਕਿ ਸਾਡੇ ਹੁਕਮ ਆ, ਸਾਡੇ ਪ੍ਰਸ਼ਾਸਨ ਦੇ ਇਸ ਤਰ੍ਹਾਂ ਦੇ ਆਦੇਸ਼ ਆ ਕਿ ਕੋਈ ਵੀ ਬੰਦਾ ਜਿਹੜਾ ਅਹੁਦੇ ਤੇ ਆਸੀਨ ਨਹੀਂ ਹੈ ਉਹ ਬੰਦਾ ਇਸ ਤਰ੍ਹਾਂ ਝੰਡਾ ਨਹੀਂ ਚਲਾ ਸਕਦਾ। ਦੱਸਦੇ ਉੱਥੇ ਮੋਹਨ ਭਾਗਵਤ ਧੱਕੇ ਨਾਲ ਹੀ ਝੰਡਾ ਚੜਾਇਆ। ਵੈਸੇ ਅੱਜ ਕੱਲ੍ਹ ਇਹਨਾਂ ਦਾ ਧੱਕੇ ਨਾਲ ਜ਼ਿਆਦਾਤਰ ਝੰਡਾ ਚੜ੍ਹਦਾ। ਜੇ ਇੱਧਰ ਨੂੰ ਮੁੜੀਏ ਲਾਲ ਕਿਲ੍ਹੇ ਨੂੰ, ਤਾਂ ਲਾਲ ਕਿਲ੍ਹੇ ਦੀ ਫਸੀਲ ਤੋਂ ਜਿਹੜਾ ਅੱਜ ਭਾਸ਼ਣ ਕੀਤਾ, ਜੋ ਤਕਰੀਰ ਕੀਤੀ ਮੋਦੀ ਸਾਹਿਬ ਨੇ, ਉਹ ਦੱਸਦੇ ਆ ਕਿ ਸਭ ਤੋਂ ਛੋਟੀ ਤਕਰੀਰ ਆ ਹੁਣ ਤੱਕ ਦੀ ਮੋਦੀ ਸਾਹਿਬ ਦੀ। ਵੈਸੇ ਉਹਨਾਂ ਨੇ ਇੱਕ ਵਾਰੀ 94 ਮਿੰਟ ਦੀ ਵੀ ਕੀਤੀ ਆ, ਇੱਕ ਵਾਰੀ ਇਹ ਤੋਂ ਵੀ ਵੱਧ ਹੀ ਕੀਤੀ ਆ। ਐਤਕੀ 56 ਕੁ ਮਿੰਟ ਦੇ ਵਿੱਚ ਕੰਮ ਤਮਾਮ ਕਰ ਦਿੱਤਾ, ਪਰ ਤਾਂ ਵੀ ਦੱਸਦੇ ਆ ਕਿ ਇਹ ਹਾਲੇ ਛੋਟੀ ਹੈ ਤਕਰੀਰ। ਵੈਸੇ ਉਹਨਾਂ ਨੇ ਇਸ ਭਾਸ਼ਣ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਨੂੰ ਛੋਇਆ ਜਿਹੜੇ ਅਸਲ ਦੇ ਵਿੱਚ ਛੋਹਣ ਵਾਲੇ ਸਨ। ਕਿਸਾਨ ਨੂੰ ਵੀ ਛੋਇਆ, ਜਵਾਨ ਨੂੰ ਵੀ ਛੋਇਆ, ਕਸ਼ਮੀਰ ਨੂੰ ਵੀ ਛੋਇਆ, ਜੋ ਗੋਰਖਪੁਰ ਦੇ ਵਿੱਚ ਟ੍ਰੈਜਡੀ ਹੋਈ ਹੈ, ਬਾਲ ਤਰਾਸਦੀ ਹੋਈ ਹੈ, ਉਹਨੂੰ ਵੀ ਛੋਇਆ, GST ਉਹਨੂੰ ਵੀ ਛੋਇਆ, ਜੋ ਨੋਟਬੰਦੀ ਇਨਕਲਾਬੀ ਕਦਮ ਸੀ ਇਹਨਾਂ ਦਾ, ਉਸ ਤੇ ਵੀ ਕਈ ਪੱਖਾਂ ਤੋਂ ਰੋਸ਼ਨੀ ਪਾਈ ਹੈ ਮੋਦੀ ਸਾਹਿਬ ਨੇ। ਸੋ ਇਸ ਤਰ੍ਹਾਂ ਰਲਵਾ ਮਿਲਵਾ ਭਾਸ਼ਣ ਸੀਗਾ। ਪਰ ਸਭ ਤੋਂ ਜਿਹੜੀ ਬਿਹਤਰੀਨ ਗੱਲ ਕੀਤੀ, ਉਹ ਗੱਲ ਕੀਤੀ ਮੋਦੀ ਸਾਹਿਬ ਨੇ ਕਸ਼ਮੀਰ ਦੇ ਮੁੱਦੇ ਤੇ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਇਹ ਮਸਲਾ ਜਿਹੜਾ ਨਾ ਤੇ ਗਾਲੀ ਨਾਲ ਸੁਲਝਣ ਵਾਲਾ, ਨਾ ਗੋਲੀ ਨਾਲ ਸੁਲਝਣ ਵਾਲਾ, ਇਹ ਗਲੇ ਮਿਲ ਕੇ ਸੁਲਝਣ ਵਾਲਾ। ਤਾਂ ਮੇਰੇ ਖਿਆਲ ਦੇ ਨਾਲ ਇਹ ਇਸ ਭਾਸ਼ਣ ਦਾ ਸਭ ਤੋਂ ਵਧੀਆ ਪੱਖ ਸੀ। ਉਸ ਤਰ੍ਹਾਂ ਉਹਨਾਂ ਨੇ ਹੋਰ ਵੀ ਕਈ ਗੱਲਾਂ ਕੀਤੀਆਂ ਨੇ, ਜਿੱਦਾਂ ਕਿਹਾ ਕਿ ਇਹ ਜਿਹੜਾ ਦਿਹਾੜਾ ਹੈ ਇਹ ਅਸਲ ਦੇ ਵਿੱਚ ਇਮਾਨਦਾਰੀ ਦਿਹਾੜਾ। ਸੋ ਉਹਨਾਂ ਨੇ ਆਪਣੀ ਸਰਕਾਰ ਦੀ ਇਮਾਨਦਾਰੀ ਦਰਸਾਈ ਉੱਥੇ ਕੁੱਲ ਦੇਸ਼ ਦੇ ਸਾਹਮਣੇ ਕਿ ਅਸੀਂ ਬਹੁਤ ਇਮਾਨਦਾਰੀ ਨਾਲ ਸੱਤਾ ਚਲਾਉਂਦੇ ਪਏ ਹਾਂ। ਉੱਦਾਂ ਨੋਟਬੰਦੀ ਤੇ ਉਹਨਾਂ ਨੇ ਅੱਜ ਕੁਛ ਅੰਕੜੇ ਵੀ ਪੇਸ਼ ਕੀਤੇ। ਉਹ ਕਹਿੰਦੇ ਕਿ ਜੀ 3 ਲੱਖ ਕਰੋੜ ਰੁਪਈਆ ਜਿਹੜਾ ਬੈਂਕਾਂ 'ਚ ਵਾਧੂ ਆ ਗਿਆ, 1 ਲੱਖ ਕਰੋੜ ਰੁਪਈਆ ਇੱਦਾਂ ਦਾ ਸੀਗਾ ਜਿਹੜਾ ਬਲੈਕ ਮਨੀ ਸੀਗਾ, ਉਹ ਅਸੀਂ ਰਿਕਵਰ ਕੀਤਾ ਲੋਕਾਂ ਤੋਂ। ਇਸ ਤਰ੍ਹਾਂ ਦੀਆਂ ਹੋਰ ਉਹਨੇ ਫਿਗਰਸ ਆ ਜਿਹੜੀਆਂ ਉਹ ਉੱਥੇ ਪੇਸ਼ ਕੀਤੀਆਂ। GST ਬਾਰੇ ਵੀ ਕਿਹਾ। ਗੋਰਖਪੁਰ ਵਾਲਾ ਜਿਹੜਾ ਮੁੱਦਾ ਸੀਗਾ ਉਹਦੇ ਤੇ ਗੱਲਬਾਤ ਕੀਤੀ ਹੈ, ਪਰ ਉਨੀ ਖੁੱਲ ਕੇ ਨਹੀਂ। ਹਾਂ, ਇੱਕ ਪੱਖ ਤੋਂ ਹੋਰ ਤੋਂ ਉਹਨਾਂ ਨੇ ਗੱਲ ਕੀਤੀ। ਉਹ ਕਹਿੰਦੇ ਕਿ ਜਿਹੜੀ ਆਸਥਾ ਦੇ ਨਾਂ ਤੇ ਇੱਥੇ ਹਿੰਸਾ ਕੀਤੀ ਜਾਂਦੀ ਹੈ ਉਹ ਬਰਦਾਸ਼ਤ ਨਹੀਂ ਕਰਨ ਵਾਲੀ, ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ, ਨਾ ਬਰਦਾਸ਼ਤ ਹੀ ਹੋ ਗਿਆ। ਹੁਣ ਆਸਥਾ ਦੇ ਨਾਂ ਤੇ ਹਿੰਸਾ, ਇਹ ਇਸ਼ਾਰਾ ਪਤਾ ਨਹੀਂ ਕਿਹਦੇ ਵੱਲ ਸੀ, ਗਊ ਰੱਖਿਆ ਵੱਲ ਸੀ ਜਾਂ ਕਿਸੇ ਹੋਰ ਵੱਲ ਸੀ, ਉਹ ਸਪਸ਼ਟ ਨਹੀਂ ਕੀਤਾ। ਪਰ ਇੱਕ ਮਲਾਲ ਜ਼ਰੂਰ ਲੋਕਾਂ ਨੂੰ ਰਿਹਾ ਕਿ ਜਿਸ ਤਰੀਕੇ ਦੀ ਬਾਲ ਤਰਾਸਦੀ ਉੱਥੇ ਵਾਪਰੀ ਹੈ UP ਦੇ ਵਿੱਚ, ਜਿੱਥੇ ਇਹਨਾਂ ਦੀ ਆਪਣੀ ਸਰਕਾਰ ਚੱਲਦੀ ਹੈ, ਉੱਥੇ ਏਦਾਂ ਦੀ ਗੱਲ ਕਹਿ ਕੇ ਨਿਕਲ ਜਾਣਾ ਕਿ ਜੀ ਬਹੁਤ ਮੰਦਾ ਕੰਮ ਹੋਇਆ, ਇਹ ਸੁਧਾਰਾਂ ਦੀ ਜ਼ਰੂਰਤ ਆ, ਸੋ ਇਹਨਾਂ ਨੂੰ ਕਹਿ ਕੇ ਉੱਥੋਂ ਉਸ ਮੁੱਦੇ ਤੋਂ ਪਾਸੇ ਹਟ ਜਾਣਾ, ਇਹ ਸਾਰਿਆਂ ਨੂੰ ਰੜਕਿਆ ਜ਼ਰੂਰ। ਔਰ ਦੂਜੀ ਗੱਲ ਇਹ ਆ ਕਿ ਜਿੱਦਾਂ ਚਾਈਨਾ ਦੇ ਨਾਲ ਇੱਕ ਕਨਫਲਿਕਟ ਚੱਲਦਾ ਪਿਆ, ਦੂਸਰੇ ਪਾਸੇ ਪਾਕਿਸਤਾਨ ਦੇ ਨਾਲ ਸੰਬੰਧ ਹੈ ਜਿਹੜੇ ਉਹ ਬੜੇ ਕਸ਼ੀਦਗੀ ਵਾਲੇ ਆ। ਇਹਨਾਂ ਮੁੱਦਿਆਂ ਤੇ ਮੋਦੀ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ। ਹਾਂ, ਕਸ਼ਮੀਰ ਦਾ ਮੁੱਦਾ ਜਿਹੜਾ ਉਹਨਾਂ ਨੇ ਲਾਜ਼ਮੀ ਛੇੜਿਆ।
ਇਸ ਤੋਂ ਇਲਾਵਾ ਜਿਹੜਾ ਨੋਟਬੰਦੀ ਵਾਲਾ ਇਹਨਾਂ ਨੇ ਪੱਖ ਪੇਸ਼ ਕੀਤਾ, ਵੈਸੇ ਨੋਟਬੰਦੀ ਤੇ ਉਹਨਾਂ ਨੇ ਵਾਹਵਾ ਟਾਈਮ ਖਰਚ ਕੀਤਾ ਆਪਣੇ ਭਾਸ਼ਣ ਦਾ, ਆਪਣੀ ਤਕਰੀਰ ਦਾ। ਨੋਟਬੰਦੀ ਦੇ ਉਹਨਾਂ ਨੇ ਅੰਕੜੇ ਦੱਸੇ, ਹਾਲਾਂਕਿ ਦੇਸ਼ ਨੂੰ ਆਰਬੀਆਈ ਅੰਕੜੇ ਨਹੀਂ ਸੀ ਦੱਸਦਾ ਪਿਆ। ਉਹ ਕਹਿੰਦੇ ਸੀ ਨਹੀਂ ਅਸੀਂ ਨੋਟ ਗਿਣੀ ਜਾ ਰਹੇ ਹਾਂ ਤੇ ਹਾਲੇ ਗਿਣੀ ਜਾ ਰਹੇ ਹਾਂ। ਪਤਾ ਨਹੀਂ ਕਿਹੜੀ ਗਿਣਤੀ ਕਰਦੇ ਪਏ ਸਨ, ਕਿਹੜੀ ਪਸ਼ਤੋ ਭਾਸ਼ਾ ਦੀ ਗਿਣਤੀ ਸੀਗੀ ਉਹਨਾਂ ਦੀ। ਪਰ ਅੱਜ ਇਹਨਾਂ ਨੇ ਅੰਕੜੇ ਦੱਸ ਦਿੱਤੇ ਆ। ਪਰ ਠੀਕ ਆ, ਅੰਕੜੇ ਵੀ ਦੱਸ ਦਿੱਤੇ ਆ, ਪਰ ਅੰਕੜੇ ਦੱਸਣ ਦੇ ਨਾਲ ਨਾਲ ਜਿਹੜਾ 250 ਬੰਦਾ ਲੈਣਾ ਦੇ ਵਿੱਚ ਖਲੋਤਾ ਮਾਰਿਆ ਗਿਆ, ਨੋਟ ਹਾਸਲ ਕਰਨ ਦੀ ਜਦੋਜਹਿਦ ਦੇ ਵਿੱਚ ਮਾਰਿਆ ਗਿਆ, ਜੇ ਉਹਨਾਂ ਨੂੰ ਵੀ ਯਾਦ ਕਰ ਲੈਂਦੇ, ਉਹਨਾਂ ਨੂੰ ਵੀ ਜ਼ਿਕਰ ਕਰ ਲੈਂਦੇ ਤੇ ਚੰਗੀ ਗੱਲ ਸੀ। ਜਿਹੜੇ ਨੋਟਬੰਦੀ ਦੇ ਕਰਕੇ 15 ਲੱਖ ਕਾਮੇ ਬੇਕਾਰ ਹੋਏ ਤੇ 15 ਲੱਖ ਕਾਮਿਆਂ ਦੇ ਨਾਲ 60 ਲੱਖ ਢਿੱਡ ਨੇ ਫਾਕੇ ਕੱਟੇ, ਜੇ ਉਹਨਾਂ ਨੂੰ ਵੀ ਥੋੜਾ ਜਿਹਾ ਸਲੂਟ ਮਾਰ ਦਿੰਦੇ ਤੇ ਚੰਗੀ ਗੱਲ ਸੀ। ਪਰ ਬਹੁਤ ਸਾਰੇ ਮੁੱਦਿਆਂ ਤੋਂ ਮੋਦੀ ਸਾਹਿਬ ਹੈ ਜਿਹੜੇ ਉਹ ਬਾਈਪਾਸ ਲੰਘੇ। ਕਿਸਾਨ ਦੀ ਵੀ ਗੱਲ ਕੀਤੀ ਆ, ਕਹਿੰਦੇ ਜੀ 2022 ਤੱਕ ਨਿਊ ਇੰਡੀਆ ਆ ਰਿਹਾ, ਨਿਊ ਇੰਡੀਆ ਦੇ ਪਰਛਾਵੇਂ ਹੇਠ ਕਿਸਾਨ ਆ ਜਿਹੜਾ ਉਹ ਫਿਕਰਮੰਦੀ ਨਾਲ ਨਹੀਂ, ਬੇਚੈਨਤਾ ਦੇ ਨਾਲ ਸੋਏਗਾ, ਉਹਨੂੰ ਕੋਈ ਉਹਨੂੰ ਫਿਕਰ ਨਹੀਂ ਹੋਏਗਾ, ਉਹ ਬਿਲਕੁਲ ਬੇਫਿਕਰਾ ਹੋ ਕੇ ਸੋਏਗਾ, ਉਹਦੀ ਬੇਚੈਨੀ ਦੂਰ ਕਰ ਦਿਆਂਗੇ। ਪਰ ਇਹ ਨਹੀਂ ਦੱਸਿਆ ਕਿ ਜੋ ਕਿਸਾਨ ਦੀ ਅੱਜ ਹਾਲਤ ਆ, ਉਸ ਹਾਲਤ ਲਈ 3 ਸਾਲਾਂ ਦੇ ਵਿੱਚ ਕੀ ਕੀਤਾ ਗਿਆ, ਜੋ ਵਾਅਦੇ ਕੀਤੇ ਗਏ ਸਨ ਕਿਸਾਨਾਂ ਦੇ ਨਾਲ ਉਹ ਪੂਰੇ ਕਿਉਂ ਨਹੀਂ ਕੀਤੇ ਗਏ। ਸੋ ਕੁਛ ਗੱਲਾਂ ਮੋਦੀ ਸਾਹਿਬ ਨੇ ਨਾਪੀਆਂ ਤੁਲੀਆਂ ਕਹੀਆਂ, ਪਰ ਕੁਛ ਗੱਲਾਂ ਤੇ ਖਾਨਾ ਪੂਰਤੀ ਕੀਤੀ ਹੈ। ਬਾਕੀ ਬਹੁਤਾ ਭਾਸ਼ਣ ਜਿਹੜਾ ਪ੍ਰਧਾਨ ਮੰਤਰੀ ਦਾ ਉਹ ਆਪਣੀ ਸਰਕਾਰ ਨੂੰ ਵਡਿਆਉਣ ਤੇ ਲੋਕਾਂ ਨੂੰ ਪਤਿਆਉਣ 'ਚ ਹੀ ਗਿਆ, ਕਿਉਂਕਿ ਜਦੋਂ ਉਹਨੇ ਗੱਲ ਕੀਤੀ ਹੈ ਕਿ ਇਹ ਦੇਸ਼ ਨੌਜਵਾਨਾਂ ਦਾ ਦੇਸ਼ ਆ, ਸੋ ਉੱਥੇ ਵੀ ਇੱਦਾਂ ਹੀ ਲੱਗਦਾ ਸੀ ਕਿ ਮਲਾਈ ਲਾਈ ਜਾ ਰਹੀ ਹੈ ਉਹਨਾਂ ਵੋਟਾਂ ਦੇ ਬ੍ਰੈਡ ਤੇ ਜਿਹੜੀਆਂ ਵੋਟਾਂ ਆਉਣ ਵਾਲੇ ਦਿਨਾਂ 'ਚ 18 ਸਾਲ ਦੀ ਉਮਰ ਪੂਰੀ ਕਰਕੇ ਨਵੀਆਂ ਬਣਨ ਵਾਲੀਆਂ। ਸੋ ਇਸ ਤਰ੍ਹਾਂ ਦੀ ਉਹਨਾਂ ਨੇ ਭਾਸ਼ਣਬਾਜ਼ੀ ਕੀਤੀ ਹੈ, ਮਾਰਕੇਬਾਜ਼ੀ ਕੀਤੀ ਹੈ। ਪਰ ਇਹ ਇੱਕ ਪ੍ਰਥਾ ਹੈ, ਹਰੇਕ ਪ੍ਰਧਾਨ ਮੰਤਰੀ ਦਾ ਭਾਸ਼ਣ ਆਪਣੀ ਅਹਿਮੀਅਤ ਰੱਖਦਾ। ਨਰਿੰਦਰ ਮੋਦੀ ਸਾਹਿਬ ਦਾ ਇਹ ਭਾਸ਼ਣ ਕੁਛ ਮੁੱਦਿਆਂ ਤੇ ਅਹਿਮੀਅਤ ਜ਼ਰੂਰ ਰੱਖਦਾ, ਪਰ ਬਹੁਤੇ ਮੁੱਦਿਆਂ ਤੇ ਇਹ ਸਿਰਫ ਤੇ ਸਿਰਫ ਖਾਨਾ ਪੂਰਤੀ ਹੋਈ ਸੀ। ਬਿਲਕੁਲ ਜੀ, ਕਈ ਵਾਰੀ ਤੇ ਭਾਸ਼ਣ ਦੇ ਨਾਲ ਹੀ ਢਿੱਡ ਭਰ ਦਿੰਦੇ ਆ ਤੇ ਲੋਕ ਵੀ ਇਹਨਾਂ ਚੀਜ਼ਾਂ ਨੂੰ ਸੁਣਨ ਦੇ ਆਦੀ ਹੋ ਗਏ ਆ। ਅਸਲ ਦੇ ਵਿੱਚ ਹੁੰਦਾ ਕੁਛ ਨਹੀਂ। ਤਾਂ ਅੱਗੇ ਫਿਰ ਆਜ਼ਾਦੀ ਦਿਹਾੜੇ ਦੀ ਜੇ ਗੱਲ ਕਰੀਏ ਤੇ ਸ਼ਰਮਨਾਕ ਕਾਰਾ ਵਾਪਰਿਆ ਆਜ਼ਾਦੀ ਸਮਾਗਮ ਤੋਂ ਪਰਤ ਰਹੇ ਨਾਬਾਲਗ ਨਾਲ ਰੇਪ। ਦੇਖੋ, ਇਹ ਘਟਨਾ ਵਾਪਰੀ ਹੈ ਚੰਡੀਗੜ੍ਹ ਦੇ ਵਿੱਚ ਤੇ ਵਾਪਰੀ ਵੀ ਚਿੱਟੇ ਦਿਨ ਆ। ਦੱਸਦੇ ਆ ਕਿ ਇੱਕ 8ਵੀਂ 'ਚ ਪੜ੍ਹਦੀ ਕੁੜੀ ਇਸ ਸਮਾਗਮ 'ਚੋਂ ਪਰਤ ਰਹੀ ਸੀ ਆਪਣੇ ਘਰੇ, ਜੋ ਆਜ਼ਾਦੀ ਦਿਹਾੜੇ ਦੇ ਪ੍ਰਤੀਕ ਦੇ ਵਿੱਚ ਉੱਥੇ ਮਨਾਇਆ ਜਾ ਰਿਹਾ ਸੀਗਾ। ਉੱਥੇ ਦੱਸਦੇ ਆ ਕਿ ਸੈਕਟਰ 23 ਦੇ ਲਾਗੇ ਕੋਈ ਚਿਲਡਰਨ ਪਾਰਕ ਆ, ਉਸ ਪਾਰਕ ਦੇ ਵਿੱਚ ਇਹ ਘਟਨਾ ਵਾਪਰੀ ਹੈ। ਹਾਲਾਂਕਿ ਕੁਛ ਲੋਕ ਕਹਿੰਦੇ ਆ ਕਿ ਗੈਂਗ ਰੇਪ ਹੋਇਆ, ਕੁਛ ਲੋਕ ਕਹਿੰਦੇ ਆ ਕਿ ਜਿਹੜਾ ਮੁਲਜ਼ਮ ਸੀਗਾ ਉਹ ਕਲਾਕਾਰਾ ਸੀ। ਹੁਣ ਇਹ ਦੋ ਤਰ੍ਹਾਂ ਦੀਆਂ ਖਬਰਾਂ ਨੇ, ਸਪਸ਼ਟ ਹਾਲੇ ਤੱਕ ਕੁਛ ਨਹੀਂ ਹੋਇਆ, ਕਿਉਂਕਿ ਚੰਡੀਗੜ੍ਹ ਪੁਲਿਸ ਨੇ ਆਖਿਆ ਸੀ ਕਿ ਅਸੀਂ ਠੀਕ 5 ਵਜੇ ਪ੍ਰੈਸ ਕਾਨਫਰੰਸ ਕਰ ਦਿਆਂਗੇ। ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕੀ ਜਾਣਕਾਰੀ ਸਪਸ਼ਟ ਕੀਤੀ ਹੈ ਜਾਂ ਪ੍ਰੈਸ ਕਾਨਫਰੰਸ ਹੋਈ ਨਹੀਂ, ਇਹਦੇ ਬਾਰੇ ਵੀ ਕੋਈ ਅਪਡੇਟ ਮਿਲ ਨਹੀਂ ਸਕੀ, ਨਾ ਹੀ ਕੋਈ ਖਬਰ ਉਸ ਪ੍ਰੈਸ ਕਾਨਫਰੰਸ ਬਾਬਤ ਹੁਣ ਤੱਕ ਆਈ ਹੈ ਜਿਹਦੇ 'ਚ ਕੁਛ ਸਥਿਤੀ ਸਪਸ਼ਟ ਕੀਤੀ ਜਾ ਸਕੇ। ਪਰ ਇੰਨਾ ਜ਼ਰੂਰ ਸਪਸ਼ਟ ਆ ਕਿ ਉਹ ਲੜਕੀ ਜਿਹੜੀ ਨਾਬਾਲਗ ਸੀ, ਬੱਚੀ ਸੀਗੀ, ਇਹਨਾਂ ਸਮਾਗਮਾਂ 'ਚੋਂ ਆਪਣੇ ਘਰ ਪਰਤ ਰਹੀ ਸੀ। ਰਸਤੇ ਦੇ ਵਿੱਚ ਜੋ ਇਹ ਦਰਿੰਦਗੀ ਹੋਈ ਹੈ, ਉਸ ਤੋਂ ਬਾਅਦ ਉਹਨੂੰ ਹਸਪਤਾਲ ਲਿਜਾਇਆ ਗਿਆ, ਉਹਦਾ ਮੈਡੀਕਲ ਵਗੈਰਾ ਕਰਵਾਇਆ ਗਿਆ। ਇਹ ਭਾਲ ਕੀਤੀ ਜਾ ਰਹੀ ਹੈ ਕਿ ਉਹ ਦੋਸ਼ੀ ਆਖਰ ਕੌਣ ਸੀ। ਉਹਦੇ ਲਈ ਜੋ ਉੱਥੇ ਪਾਰਕ ਦੇ ਨੇੜੇ ਕਿਹੜੇ CCTV ਕੈਮਰੇ ਲੱਗੇ ਸਨ, ਉਹਨਾਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਪਰ ਹਾਲੇ ਤੱਕ ਗ੍ਰਿਫਤਾਰੀ ਕਿਸੇ ਦੀ ਨਹੀਂ ਹੋਈ। ਪਰ ਇਹ ਜੋ ਅੱਜ ਦੀ ਘਟਨਾ ਵਾਪਰੀ ਹੈ, ਇਹਨੇ ਬਹੁਤ ਕਿਸਮ ਦੇ ਸਵਾਲ ਸਾਡੇ ਸਾਹਮਣੇ ਖੜੇ ਕੀਤੇ। ਇੱਕ ਤੇ ਇਹ ਆ ਕਿ ਜੇ ਚੰਡੀਗੜ੍ਹ ਇਲਾਕੇ ਵਰਗਾ, ਚੰਡੀਗੜ੍ਹ ਸ਼ਹਿਰ ਵਰਗਾ ਇਸ ਤਰ੍ਹਾਂ ਦਾ ਮਾਹੌਲ ਜੇ ਬੱਚੀਆਂ ਲਈ ਸੁਰੱਖਿਅਤ ਨਹੀਂ, ਤੇ ਫਿਰ ਪੰਜਾਬ ਦਾ ਜਾਂ ਭਾਰਤ ਦਾ ਦੂਰ ਦਰਾਜ ਇਲਾਕਾ ਕਿਸ ਤਰ੍ਹਾਂ ਦਾ ਹੋਏਗਾ, ਲੜਕੀਆਂ ਲਈ ਕਿਸ ਤਰ੍ਹਾਂ ਦਾ ਹੋਏਗਾ, ਔਰਤਾਂ ਲਈ। ਦੂਜੀ ਗੱਲ ਇਹ ਆ ਕਿ ਦੇਖੋ, ਇਸ ਚੰਡੀਗੜ੍ਹ ਦੇ ਵਿੱਚ ਕੁਛ ਦਿਨ ਪਹਿਲਾਂ ਹੀ ਵਾਰਨਿਕਾ ਕੁੰਡੂ ਵਾਲਾ ਹਾਦਸਾ ਵਾਪਰਿਆ। ਉਹ ਹਾਈ ਪ੍ਰੋਫਾਈਲ ਮਾਮਲਾ ਕਿੰਨਾ ਚਰਚਾ ਦੇ ਵਿੱਚ ਰਿਹਾ। ਉਸ ਤੋਂ ਪਹਿਲਾਂ ਇੱਕ ਲੜਕੀ ਦਾ ਇੱਥੇ ਰੇਪ ਹੋਇਆ। ਅੱਜ ਵੀ ਦੇਖੋ 15 ਅਗਸਤ ਤੇ ਸਿਕਿਉਰਿਟੀ ਹੈ ਜਿਹੜੀ ਉੱਥੇ ਬਹੁਤ ਜ਼ਿਆਦਾ ਹੋਏਗੀ। ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ, ਔਰ ਉਦੋਂ ਜਦੋਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ 2-3 ਪਹਿਲਾਂ ਵਾਪਰ ਚੁੱਕੀਆਂ ਇਹਨਾਂ ਦਿਨਾਂ 'ਚ, ਉਦੋਂ ਇਸ ਤਰ੍ਹਾਂ ਦੀ ਘਟਨਾ ਦਾ ਵਾਪਰ ਜਾਣਾ ਬਹੁਤ ਸਾਰੇ ਸਵਾਲ ਖੜੇ ਕਰਦਾ, ਖਾਸ ਤੌਰ ਤੇ ਚੰਡੀਗੜ੍ਹ ਪੁਲਿਸ ਤੇ, ਕਿਉਂਕਿ ਚੰਡੀਗੜ੍ਹ ਪੁਲਿਸ ਦੀ ਪਹਿਲਾਂ ਹੀ ਬਹੁਤ ਜ਼ਿਆਦਾ ਫਜ਼ੀਅਤ ਹੋਈ ਆ ਕੁੰਡੂ ਮਾਮਲੇ ਦੇ ਵਿੱਚ। ਪਰ ਹੁਣ ਚੰਡੀਗੜ੍ਹ ਪੁਲਿਸ ਨੂੰ
ਇਹ ਕੋਸ਼ਿਸ਼ ਜ਼ਰੂਰ ਕਰਨੀ ਪਵੇਗੀ ਕਿ ਘੱਟੋ ਘੱਟ ਜਿਸ ਬੰਦੇ ਨੇ ਇਹ ਦਰਿੰਦਗੀ ਕੀਤੀ ਹੈ ਨਾਬਾਲਗ ਬੱਚੀ ਦੇ ਨਾਲ, ਉਹਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ। ਉਂਝ ਇਸ ਘਟਨਾ ਨੇ ਇਹ ਵੀ ਸਾਡੇ ਸਾਹਮਣੇ ਸਵਾਲ ਖੜਾ ਕਰ ਦਿੱਤਾ ਹੈ ਕਿ ਅਸੀਂ ਜਿਸ ਆਜ਼ਾਦੀ ਦੀ ਗੱਲ ਕਰਦੇ ਹਾਂ, ਕਿ ਉਸ ਆਜ਼ਾਦੀ ਦੀ ਪਰਿਭਾਸ਼ਾ ਇਹੋ ਹੀ ਹੈ ਕਿ ਅਸੀਂ ਤਿਰੰਗਾ ਝੁਲਾ ਲਿਆ, ਅਸੀਂ ਰਾਸ਼ਟਰੀ ਗੀਤ ਕੌਮੀ ਤਰਾਨਾ ਗਾ ਲਿਆ ਜਾਂ ਨੱਚ ਲਿਆ ਗਾ ਲਿਆ, ਇਹੀ ਪਰਿਭਾਸ਼ਾ ਕਿ ਸਾਡੀ ਆਜ਼ਾਦੀ ਦੀ, ਸਾਡੀ ਰਾਸ਼ਟਰੀ ਆਜ਼ਾਦੀ ਦੀ ਪਰਿਭਾਸ਼ਾ ਇਹ ਨਹੀਂ ਕਿ ਇੱਕ ਬੱਚੀ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਭੈ ਤੋਂ, ਨਿਰਭੈ ਤਰੀਕੇ ਨਾਲ ਉਹ ਆਪਣੇ ਘਰ ਤੱਕ ਪਰਤ ਸਕੇ। ਸਾਨੂੰ ਆਜ਼ਾਦੀ ਦੀ ਪਰਿਭਾਸ਼ਾ ਦੁਬਾਰਾ ਤੋਂ ਜਾਂ ਤੇ ਤੈਅ ਕਰਨੀ ਪਵੇਗੀ, ਜਾਂ ਫਿਰ ਸਾਨੂੰ ਜਿਹੜੀ ਆਜ਼ਾਦੀ ਹੈ ਇਹ ਅਸਲ ਦੇ ਵਿੱਚ ਇੰਪਲੀਮੈਂਟ ਕਰਕੇ ਦਿਖਾਉਣੀ ਪਵੇਗੀ। ਬਿਲਕੁਲ ਜੀ, ਬਹੁਤਾ ਗੱਲ ਇਹ ਹੈ ਕਿ ਥੋੜ੍ਹਾ ਕੁ ਦੇਰ ਇਹ ਗੱਲਾਂ ਖਬਰਾਂ ਦੇ ਵਿੱਚ ਰਹਿੰਦੀਆਂ, ਉਸ ਤੋਂ ਬਾਅਦ ਕੀ ਹੋਇਆ ਉਹ ਕਿਸੇ ਨੂੰ ਪਤਾ ਨਹੀਂ, ਕੁਛ ਹੁੰਦਾ ਵੀ ਆ ਜਾਂ ਨਹੀਂ ਹੁੰਦਾ। ਸੋ ਇਹ ਘਟਨਾਵਾਂ ਲਗਾਤਾਰ ਹੀ ਵਾਪਰ ਰਹੀਆਂ। ਅਤੇ ਅਗਲੀ ਆਪਾਂ ਗੱਲ ਕਰਦੇ ਹਾਂ, ਇਸ ਸਾਲ ਦੇ ਵਿੱਚ ਡਿਫਾਲਟਰਾਂ ਵੱਲ ਬਕਾਇਆ ਵਧਿਆ। ਦੇਖੋ, ਇਹ ਜਿਹੜਾ ਡਿਫਾਲਟਰਾਂ ਦਾ ਬਕਾਇਆ ਵਧਿਆ ਵਾ, ਇਹ ਉਹਨਾਂ ਡਿਫਾਲਟਰਾਂ ਦਾ ਬਕਾਇਆ ਵਧਿਆ ਜਿਹੜੇ ਵਿਲਫੁਲ ਡਿਫਾਲਟਰ ਆ। ਇਹ ਇਸ ਵਾਰੀ ਮੇਰੇ ਖਿਆਲ ਦੇ ਨਾਲ ਇੱਕੋ ਸਾਲ ਦੇ ਵਿੱਚ 20% ਵੱਧ ਗਿਆ, 20% ਇਹਦੇ 'ਚ ਇਜ਼ਾਫਾ ਹੋ ਗਿਆ। ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ, ਮਾਰਚ 2016 ਦੀ, ਉਦੋਂ ਵਿਲਫੁਲ ਡਿਫਾਲਟਰਾਂ ਵੱਲ ਇਹ ਜਿਹੜਾ ਬਕਾਇਆ ਸੀ ਉਹ ਸੀਗਾ 76,685 ਕਰੋੜ ਦਾ। ਤੇ ਜਿਹੜਾ ਐਤਕੀ ਆ ਜਿਹੜਾ ਚਲੰਤ ਸਾਲ ਹੈ ਸਾਡਾ, ਉਹਦੇ ਵਿੱਚ ਇਹ ਵੱਧ ਕੇ ਹੋ ਗਿਆ 92,376 ਕਰੋੜ ਦਾ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਇਹਦੇ ਵਿੱਚ ਜਿਹੜਾ 20% ਦਾ ਇਜ਼ਾਫਾ ਹੋਇਆ, ਇਹ ਬਹੁਤ ਵੱਡਾ ਇਜ਼ਾਫਾ ਕਿਹਾ ਜਾ ਸਕਦਾ। ਉਹਦਾ ਕਰਜ਼ਦਾਰਾਂ ਦੀ ਜਿਹੜੀ ਸੰਖਿਆ ਉਹ ਲਗਭਗ 10% ਹਰੇਕ ਸਾਲ ਵਧੀ ਜਾਂਦੀ, ਹਰੇਕ ਸਾਲ 10% ਵਧੀ ਜਾਂਦੀ ਹੈ। ਔਰ ਇਹ ਕਿਸੇ ਹੋਰ ਦੇ ਅੰਕੜੇ ਨਹੀਂ, ਜੋ ਸਾਡੀ ਫਾਈਨੈਂਸ ਮਿਨਿਸਟਰੀ ਹੈ ਉਹਦੇ ਹੀ ਇਹ ਫਿਗਰ ਹੈ। ਸੋ ਇਹ ਸੋਚਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ। ਪਹਿਲੀ ਗੱਲ ਤੇ ਇਹ ਜ਼ਰੂਰੀ ਹੈ ਕਿ ਵਿਲਫੁਲ ਡਿਫਾਲਟਰ ਕੌਣ ਹੁੰਦਾ ਹੈ ਜਾਣਿਆ ਜਾਵੇ। ਵਿਲਫੁਲ ਡਿਫਾਲਟਰ ਉਹਨੂੰ ਕਹਿੰਦੇ ਆ ਕਿ ਜਿਸ ਬੰਦੇ ਨੇ ਸਰਕਾਰੀ ਬੈਂਕਾਂ ਤੋਂ ਜਾਂ ਨਿੱਜੀ ਬੈਂਕਾਂ ਤੋਂ ਕਰਜ਼ਾ ਲੈ ਲਿਆ ਔਰ ਉਹ ਬੰਦਾ ਮੋੜਨ ਦੇ ਸਮਰੱਥ ਹੈ, ਸਭ ਕੁਛ ਉਹਦੇ ਕੋਲ ਆ, ਸਰਦਾ ਪੁੱਜਦਾ ਬੰਦਾ ਹੈ, ਪਰ ਜਾਣ ਬੁੱਝ ਕੇ ਉਹ ਕਰਜ਼ਾ ਮਾਫ ਨਹੀਂ ਕਰਦਾ, ਉਹਨੂੰ ਵਿਲਫੁਲ ਡਿਫਾਲਟਰ ਕਹਿ ਦਿੰਦੇ ਆ। ਸੋ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਪੂਰੇ ਭਾਰਤ ਦੀ ਜੇ ਗੱਲ ਕਰੀਏ, ਹੁਣ ਤੱਕ 92,376 ਕਰੋੜ ਰੁਪਈਆ ਉਹਨਾਂ ਲੋਕਾਂ ਵੱਲ ਖਪਿਆ ਪਿਆ ਜਿਹੜੇ ਲੋਕ ਜਾਣ ਬੁੱਝ ਕੇ ਕਰਜ਼ਾ ਨਹੀਂ ਮੋੜ ਦਿੱਤਾ ਹੈ। ਸੋ ਇਸ ਤਰ੍ਹਾਂ ਦੇ ਵਿਲਫੁਲ ਡਿਫਾਲਟਰ ਕੌਣ ਕੌਣ ਆ, ਇਹ ਬੈਂਕਿੰਗ ਪਾਲਿਸੀ ਹੈ, ਦੱਸਦੇ ਵੀ ਨਹੀਂ। ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਗਿਆ, ਉਹਦੇ ਵਿੱਚ ਵੀ ਇਹਨਾਂ ਨੇ ਡਿਫਾਲਟਰਾਂ ਦੇ ਨਾਂ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਰ ਦੂਜੇ ਪਾਸੇ ਜੇ ਕਿਸਾਨ ਦੇ ਟਰੈਕਟਰ ਦੀ ਕਿਸ਼ਤ ਨਹੀਂ ਭਰੀ ਜਾ ਸਕਦੀ ਇੱਕ ਵਾਰੀ, ਜਾਂ ਉਹਦੀ ਫਸਲ ਬਰਬਾਦ ਹੋ ਗਈ ਕਿਸੇ ਕੁਦਰਤੀ ਵਿਪਤਾ ਕਾਰਨ, ਉਹਦੀਆਂ ਤੇ ਤਸਵੀਰਾਂ ਲਾ ਦਿੰਦੇ ਬੈਂਕ ਦੇ ਵਿੱਚ, ਉਹਦੇ ਤੇ ਗੱਲ ਦੇ ਵਿੱਚ ਅੰਗੂਠਾ ਦੇ ਦਿੰਦੇ ਆ। ਸਾਡੇ ਗਿੱਦੜਬਾਹ ਤੇ ਇੱਕ ਹੋਰ ਰਿਕਾਰਡ ਵਾਪਰ ਗਿਆ, ਇੱਕ ਕਿਸਾਨ ਨੇ ਚੱਲਦੇ ਕੇਸ ਦੇ ਵਿੱਚ ਬੈਂਕ ਨੂੰ ਸਾਰਾ ਕਰਜ਼ਾ ਵਾਪਸ ਵੀ ਕਰ ਦਿੱਤਾ। ਕਮਾਲ ਦੀ ਗੱਲ ਹੈ, ਉਹਨੂੰ ਤਾਂ ਵੀ ਹੱਥ ਖੜੀਆਂ ਲਾ ਕੇ ਪੁਲਿਸ ਲੈ ਗਈ, ਕਿਉਂਕਿ ਉਸ ਬੈਂਕ ਨੇ ਉਹ ਜਿਹੜਾ ਕੇਸ ਚੱਲਦਾ ਪਿਆ ਸੀ ਅਦਾਲਤ ਦੇ ਵਿੱਚੋਂ ਵਾਪਸ ਨਹੀਂ ਲਿਆ। ਦੱਸੋ, ਇੱਕ ਪਾਸੇ ਕਿਸਾਨ ਜੇ ਕਰਜ਼ਾ ਭਰ ਵੀ ਦਿੰਦਾ ਉਹਦੀ ਤਾਂ ਵੀ ਜਾਨ ਨਹੀਂ ਛੱਡਦੇ, ਦੂਜੇ ਪਾਸੇ ਇਹੋ ਜਿਹੇ ਵਿਲਫੁਲ ਡਿਫਾਲਟਰ ਜਿਹੜੇ ਕਿ ਇਸ ਦੇਸ਼ ਨੂੰ ਨਿਚੋੜਨਾ ਜਾਣਦੇ, ਜਿਨ੍ਹਾਂ ਨੂੰ ਪਤਾ ਕਿ ਕਿਸ ਤਰ੍ਹਾਂ ਲੁੱਟਿਆ ਜਾ ਸਕਦਾ, ਉਹ ਪੈਸਾ ਲੈ ਕੇ ਚੁੱਪ-ਚਾਪ ਬਹਿ ਜਾਂਦੇ ਆ। ਉਹਨਾਂ ਨੂੰ ਪਤਾ ਕਿ ਸਾਡੇ ਤੇ ਨਾਂ ਵੀ ਅਖਬਾਰਾਂ 'ਚ ਨਹੀਂ ਛਪਣੇ। ਸੋ ਇਹ ਇੱਕ ਬਹੁਤ ਗਲਤ ਪ੍ਰਥਾ ਹੈ, ਬਹੁਤ ਗਲਤ ਰੀਤ ਆ। ਇੱਥੇ ਜੇ ਕਿਸਾਨਾਂ ਦੇ ਕਰਜ਼ੇ ਮਾਫੀ ਦੀ ਗੱਲ ਚੱਲਦੀ ਹੈ ਤੇ ਇੱਥੇ ਵੱਡੇ ਵੱਡੇ ਬੈਂਕਿੰਗ ਸੈਕਟਰ ਨਾਲ ਜੁੜੇ ਅਧਿਕਾਰੀ ਉਹ ਰੋਣ ਲੱਗ ਪੈਂਦੇ, ਨਾ 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 ਜੀ ਇਹ ਕਰਜ਼ਾ ਨਾ ਮਾਫ ਕਰਿਓ। ਵੱਡੇ ਵੱਡੇ ਨੇਤਾ ਜਿਹੜੇ ਉਪ ਰਾਸ਼ਟਰਪਤੀ ਬਣਿਆ ਵੈਂਕਈਆ ਨਾਇਡੂ, ਸਭ ਤੋਂ ਪਹਿਲਾਂ ਇਹ ਰੋਣ ਲੱਗ ਪਿਆ ਸੀਗਾ ਕਿ ਇਹ ਤਾਂ ਫੈਸ਼ਨ ਬਣ ਗਿਆ ਜੀ, ਜਿਹੜਾ ਉੱਠਦਾ ਕਰਜ਼ਾ ਮਾਫ ਕਿਸਾਨਾਂ ਦਾ, ਜਿਹੜਾ ਉੱਠਦਾ ਕਿਸਾਨਾਂ ਦਾ ਕਰਜ਼ਾ ਮਾਫ। ਸੋ ਕਿਸਾਨਾਂ ਨੂੰ ਪਿੱਟਣ ਵਾਲੇ ਲੋਕ ਇਹਨਾਂ ਨੂੰ ਕਿਉਂ ਨਹੀਂ ਪਿੱਟਦੇ? ਜਿਹੜੇ ਲੋਕ ਦੇਸ਼ ਦਾ ਸਰਮਾਇਆ ਲੁੱਟ ਕੇ, ਸਰਮਾਇਆ ਖੋਹ ਕੇ ਉਹ ਆਪਣੇ ਖੰਭਾਂ ਹੇਠ ਦੇ ਕੇ ਬੈਠੇ ਆ, ਇਹਨਾਂ ਤੋਂ ਕਿਉਂ ਨਹੀਂ ਕਢਾਇਆ ਜਾਂਦਾ ਪੈਸਾ? ਸੋ ਜ਼ਰੂਰਤ ਆ ਇਹਨਾਂ ਵੱਲੋਂ ਇਹ ਜਿਹੜੇ ਬਕਾਏ ਆ ਉਹ ਕਢਾਏ ਜਾਣ, ਕਿਉਂਕਿ ਅਸੀਂ ਦੇਖਦੇ ਪਏ ਹਾਂ ਕਿ ਬਹੁਤ ਸਾਰੀਆਂ ਰਕਮਾਂ ਜਿਹੜੀਆਂ ਅਡਾਨੀ ਅੰਬਾਨੀ ਹੋਰਾਂ ਵੱਲ ਵੀ ਫਸੀਆਂ, ਉਹ ਕਢਾਈਆਂ ਨਹੀਂ ਜਾਂਦੀਆਂ। ਸੋ ਲੋੜ ਆ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ, ਇਸ ਤਰ੍ਹਾਂ ਦੇ ਡਿਫਾਲਟਰ ਲੋਕ ਆ, ਉਹਨਾਂ ਤੋਂ ਇਹ ਕਰਜ਼ੇ ਵਾਪਸ ਕਰਾਏ ਜਾਣ। ਔਰ ਜਦੋਂ ਦੇਸ਼ ਜਾਂ ਸਾਡੀ ਬੈਂਕਿੰਗ ਪ੍ਰਣਾਲੀ ਪੈਰਾ ਸਿਰ ਹੁੰਦੀ ਹੈ ਤੇ ਫਿਰ ਕੁਛ ਨਾ ਕੁਛ ਕਿਸਾਨ ਤੇ ਮਜ਼ਦੂਰਾਂ ਦਾ ਵੀ ਸੋਚਿਆ ਜਾਵੇ, ਕਿਉਂਕਿ ਉਹ ਵੀ ਆਖਰ ਨੂੰ ਇਨਸਾਨ ਆ, ਉਹਨਾਂ ਦੇ ਵੀ ਪੇਟ ਲੱਗੇ ਆ, ਉਹਨਾਂ ਦੀਆਂ ਵੀ ਜ਼ਿੰਦਗੀਆਂ ਤੇ ਉਹਨਾਂ ਦੇ ਨਾਲ ਹੋਰ ਵੀ ਕਈ ਜ਼ਿੰਦਗੀਆਂ ਜੁੜੀਆਂ ਹੋਈਆਂ।
ਬਿਲਕੁਲ ਜੀ, ਇਹ ਦੇਸ਼ ਆ ਸਰਮਾਏਦਾਰਾਂ ਨੇ ਖਾ ਲਿਆ। ਅਤੇ ਅੱਗੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਜਿਹਨੇ ਇਲੈਕਸ਼ਨ ਤੋਂ ਪਹਿਲਾਂ ਵੀ ਲੋਕਾਂ ਦੇ ਨਾਲ ਬੜੇ ਵਾਅਦੇ ਕੀਤੇ ਸੀਗੇ, ਗੁਟਕੇ 'ਤੇ ਹੱਥ ਰੱਖ ਕੇ ਵੀ ਵਾਅਦੇ ਕੀਤੇ ਸੀਗੇ, ਅਤੇ ਉਸਨੇ ਵੀ ਝੰਡਾ ਜਦੋਂ ਲਹਿਰਾਇਆ ਅਤੇ ਉਦੋਂ ਵੀ ਫਿਰ ਵੀ ਦੁਬਾਰਾ ਵੀ ਵਾਅਦਿਆਂ ਦੀ ਝੜੀ ਲਾਈ। ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਦੇ ਵਿੱਚ ਇਹ ਝੰਡਾ ਲਹਿਰਾਉਣ ਦੀ ਅੱਜ ਰਸਮ ਅਦਾ ਕੀਤੀ ਹੈ। ਵੈਸੇ ਇਹ ਪਹਿਲੇ ਚੀਫ ਮਿਨਿਸਟਰ ਆ ਜਿਨ੍ਹਾਂ ਨੇ ਗੁਰਦਾਸਪੁਰ ਦੇ ਵਿੱਚ ਝੰਡੇ ਦੀ ਰਸਮ ਪੂਰੀ ਕੀਤੀ ਹੈ। ਉਸ ਤੋਂ ਪਹਿਲਾਂ ਰਾਤ ਇਹ ਤਿਬੜੀ ਕੈਂਪ ਦੇ ਵਿੱਚ ਉਸੇ ਰੈਜੀਮੈਂਟ ਦੇ ਅੰਦਰ ਬਿਤਾ ਕੇ ਆਏ ਆ ਰਾਤ, ਜਿਸ ਰੈਜੀਮੈਂਟ ਦੇ ਵਿੱਚ ਇਹਨਾਂ ਨੇ ਸੇਵਾਵਾਂ ਦਿੱਤੀਆਂ। ਇਸ ਮੌਕੇ ਤੇ ਜਦੋਂ ਉੱਥੇ ਗੁਰਦਾਸਪੁਰ ਦੇ ਵਿੱਚ ਗਿਆ, ਕਿਉਂਕਿ ਗੁਰਦਾਸਪੁਰ ਦੇ ਵਿੱਚ ਅਗਲੇ ਦਿਨ ਹੀ ਚੋਣ ਆ ਜਿਹੜੀ ਕਿ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਸੀਟ ਖਾਲੀ ਹੋਈ ਆ, ਉੱਥੇ ਜਿਮਨੀ ਚੋਣ ਆ। ਉਸ ਜਿਮਨੀ ਚੋਣ ਦੇ ਮੱਦੇਨਜ਼ਰ ਮੇਰੇ ਖਿਆਲ ਦੇ ਨਾਲ ਇਹ ਪ੍ਰੋਗਰਾਮ ਉੱਥੇ ਰੱਖਿਆ ਗਿਆ, ਕਿਉਂਕਿ ਪ੍ਰੋਗਰਾਮ ਸੀਗਾ ਸਟੇਟ ਲੈਵਲ ਦਾ। ਫਿਰ ਉੱਥੇ ਇਹਨਾਂ ਨੇ ਝੜੀ ਵੀ ਸਿਆਸਤਦਾਨ ਦੇ ਲੈਵਲ ਦੀ ਲਾ ਦਿੱਤੀ। ਪਹਿਲਾਂ ਤੇ ਕਿਹਾ ਸੀਗਾ ਕਿ ਅਸੀਂ 50,000 ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ। ਹੁਣ ਪਹਿਲਾਂ ਤੇ ਕਹਿੰਦੇ ਸੀ 50 ਲੱਖ, ਹੁਣ ਇਹ ਕਹਿੰਦੇ ਕਿ 50,000। ਚਲੋ ਮੰਨ ਲਿਆ ਪਹਿਲੇ ਪੜਾਅ 'ਚ 50,000। ਫਿਰ ਇਹਨਾਂ ਨੇ ਨਸ਼ੇ ਦਾ ਮੁੱਦਾ ਚੱਕ ਲਿਆ। ਉਹ ਕਹਿੰਦੇ ਜੀ ਕਿ ਦੇਖੋ ਨਸ਼ਾ ਲਗਭਗ ਅਸੀਂ 70% ਦੇ ਖਤਮ ਕਰ ਦਿੱਤਾ, ਔਰ ਨਾਲ ਰੇਟ ਵੀ ਦੱਸ ਜਾਂਦੇ ਆ ਕਿ ਜਿਹੜਾ ਅੱਗੇ 1,000-1,500 ਦੇ ਸੀ ਹੁਣ ਉਹ 4-5 ਹਜ਼ਾਰ ਨੂੰ ਮਿਲਦਾ। ਇਹ ਜ਼ਰੂਰ ਕਹਿ ਜਾਂਦੇ ਕਿ ਮਿਲਦਾ, ਇਹ ਨਾਲ ਲਾਜ਼ਮੀ ਕਹਿ ਦਿੰਦੇ ਆ ਰੇਟ ਅਸੀਂ ਵਧਾ ਦਿੱਤਾ। ਫਿਰ ਇਹਨਾਂ ਨੇ ਕਿਸਾਨਾਂ ਨੂੰ ਕਿਹਾ ਅੱਜ ਕਿ ਤੁਸੀਂ ਭਾਈ ਕਿਸਾਨ ਖੁਦਕੁਸ਼ੀਆਂ ਨਾ ਕਰੋ, ਸਾਡੀ ਹੱਥ ਜੋੜ ਕੇ ਬੇਨਤੀ ਹੈ, ਅਸੀਂ ਤੁਹਾਡਾ ਕਰਜ਼ਾ ਮਾਫ਼ ਕਰ ਚੁੱਕੇ ਹਾਂ। ਇਹ ਸਾਡੀ ਹੁਣ ਸਿਰਦਰਦੀ ਹੈ ਕਿ ਅਸੀਂ ਕਿਸ ਤਰ੍ਹਾਂ ਕਰਜ਼ਾ ਮਾਫ਼ ਕਰਨਾ, ਬਸ ਤੁਸੀਂ ਖੁਦਕੁਸ਼ੀਆਂ ਨਾ ਕਰੋ। ਇਸ ਤਰ੍ਹਾਂ ਹੋਰ ਕਈ ਦਾਅਵੇ, ਕਈ ਵਾਅਦੇ ਕੀਤੇ ਗਏ। ਇੱਕ ਤੇ ਕਿ 22,870 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਉਹਨਾਂ ਦੀ ਮੁਰੰਮਤ ਅਸੀਂ ਕਰਾਂਗੇ। ਫਿਰ ਇਹਨਾਂ ਨੇ ਹੋਰ ਕਿਹਾ ਕਿ ਹਰੇਕ ਘਰ ਦੇ ਵਿੱਚ ਟੋਇਲਟ ਹੈ ਜਿਹੜਾ ਉਹ ਅਸੀਂ 31 ਦਸੰਬਰ 2017 ਤੱਕ ਬਣਾ ਦੇਵਾਂਗੇ। ਚਲੋ ਖੈਰ, ਇਹ ਸਮਾਜ ਭਲਾਈ ਦੇ ਕੰਮ ਤੇ ਹੋਣੇ ਚਾਹੀਦੇ ਆ। ਜਿਹੜਾ ਸਾਡਾ ਬੁਨਿਆਦੀ ਇਨਫਰਾਸਟਰਕਚਰ ਹੈ ਉਹਨੂੰ ਵੀ ਦਰੁਸਤ ਕਰਨ ਦੀ ਜ਼ਰੂਰਤ ਹੈ, ਚੱਲਦੇ ਰਹਿਣੇ ਚਾਹੀਦੇ ਆ। ਪਰ ਆਹ ਜਿਹੜੀਆਂ ਨੌਕਰੀਆਂ ਵਾਲੇ ਇਹ ਬਿਲਕੁਲ ਲੋਲੀਪੌਪ ਆ, ਔਰ ਐਸੇ ਲੋਲੀਪੌਪ ਆ ਜਿਹੜੇ ਚੁੱਪ ਕੇ ਲੋਕਾਂ ਨੇ ਹੁਣ ਪਿੱਛੋਂ ਉਹ ਜਿਹੜੀ ਪਤਲੀ ਜਿਹੀ ਡੰਡੀ ਜੀ ਰਹਿ ਜਾਂਦੀ ਹੈ ਉਹ ਛੱਡੀ ਹੈ, ਕਿਉਂਕਿ ਬਹੁਤ ਚਿਰ ਤੋਂ ਇਹ ਲੋਲੀਪੌਪ ਦਿੱਤਾ ਜਾ ਰਿਹਾ। ਹੁਣ ਦੇਖੋ, ਇਹ ਕਹਿੰਦੇ ਕਿ 50,000 ਨੌਕਰੀਆਂ ਕਿੱਥੇ ਦੇਣੀਆਂ? ਉਹ ਕਹਿੰਦੇ ਜੀ ਆਪਣਾ ਕੋਈ ਸਕੂਟਰ ਲੈ ਆਓ ਤੇ ਉਹਦੇ ਤੇ ਸਵਾਰੀਆਂ ਬਹਿ ਕੇ ਢੋਵੋ। ਇਹ ਇਹਨਾਂ ਨੇ ਤਜਰਬਾ ਕੀਤਾ ਚੰਡੀਗੜ੍ਹ ਦੇ ਵਿੱਚ। ਉੱਥੇ ਇਹਨਾਂ ਨੂੰ ਜਿਹੜੇ ਬਾਈਕਰ ਸੀਗੇ ਇਜਾਜ਼ਤ ਦੇ ਦਿੱਤੀ ਕਿ ਢੋ ਸਵਾਰੀਆਂ। ਜਦੋਂ ਚੰਡੀਗੜ੍ਹ ਵੜਨ ਲੱਗੇ ਤੇ ਉਹਨਾਂ ਨੇ ਫੜ ਲਿਆ। ਉਹ ਕਹਿੰਦੇ ਕਿ ਲਿਆਓ ਪਰਮਿਟ ਦਿਖਾਓ, ਤੇ ਪਰਮਿਟ ਤੇ ਪੰਜਾਬ ਤੱਕ ਸੀ ਇਹਨਾਂ ਦਾ। ਉਹ ਸਾਰੇ ਬਾਈਕਰ ਉਹ ਸੁੱਟ ਕੇ ਸਾਰਾ ਸੰਦ ਸਮਾਨ ਉਹ ਇਹਨਾਂ ਦੇ ਬੂਹੇ ਅੱਗੇ ਰੋਂਦੇ ਪਿੱਟਦੇ ਗਏ ਕਿ ਸਾਨੂੰ ਕਿਹੋ ਜਿਹੀ ਤੁਸੀਂ ਨੌਕਰੀ ਦਿੱਤੀ ਆ। ਇੱਕ ਤੇ ਅਸੀਂ ਉਬੇਰ ਕੰਪਨੀ ਤੇ ਹੱਥੋਂ ਸਤੇ ਪਏ ਆ। ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ 135 ਰੁਪਏ ਅਸੀਂ ਘੰਟੇ ਦੇ ਦਿਆਂਗੇ, ਮੁੜ ਕੇ ਉਹ ਵੀ ਮੁੱਕਰ ਗਏ। ਹੁਣ ਤੁਸੀਂ ਦੂਜੇ ਪਾਸੇ ਸਾਨੂੰ ਪਰਮਿਟ ਹੀ ਪੰਜਾਬ ਤੱਕ ਦਿੱਤਾ, ਚੰਡੀਗੜ੍ਹ ਅਸੀਂ ਜਾ ਹੀ ਨਹੀਂ ਸਕਦੇ। ਜੇ ਗਏ ਆ ਤੇ 5-5 ਹਜ਼ਾਰ ਰੁਪਏ ਦਾ ਚਲਾਨ ਕੱਟ ਕੇ ਉਹਨਾਂ ਸਾਡੇ ਹੱਥ ਫੜਾਤਾ। ਅਸੀਂ ਦੱਸੋ ਕਿਸ਼ਤ ਭਰੀਏ ਜਾਂ ਚਲਾਨ ਭਰੀਏ? ਉਹਦੇ ਰੋ ਕੇ ਉੱਥੋਂ ਆਪਣੇ ਬਾਈਕ ਆ ਜਿਹੜੇ ਉਹ ਛੱਡ ਕੇ ਉੱਥੋਂ ਨਿਕਲੇ ਆ। ਹੁਣ ਜਿਹੜੀ ਨਸ਼ੇ ਦੀ ਗੱਲ ਕਰਦੇ, ਨਸ਼ੇ ਦੀ ਕਿੰਨੀ ਕੁ ਇਹਨਾਂ ਦੀ ਸਫਾਈ ਹੋਈ ਹੈ ਹੁਣ ਤੱਕ, ਉਸ ਗੱਲ ਤੇ ਮੋਹਰ ਇਹਨਾਂ ਦੇ ਵਿਧਾਇਕ ਹੀ ਲਾਈ ਜਾਂਦੇ ਆ ਕਿ ਕਿਸ ਤਰ੍ਹਾਂ ਦੀ ਸਫਾਈ ਕੀਤੀ ਹੈ। ਉਹਦਾ ਜਿਹੜੀ ਗੱਲ ਅੱਜ ਇੱਕ ਚੰਗੀ ਕੀਤੀ ਇਹਨਾਂ ਦੇ ਮਿਨਿਸਟਰ ਨੇ, ਉਹ ਕੀਤੀ ਹੈ ਨਵਜੋਤ ਸਿੱਧੂ ਨੇ। ਨਵਜੋਤ ਸਿੱਧੂ ਫਿਰੋਜ਼ਪੁਰ ਦੇ ਵਿੱਚ ਆਇਆ ਸੀ ਉੱਥੇ। ਉਹਦਾ ਨਵਜੋਤ ਸਿੱਧੂ ਚੰਗੀਆਂ ਗੱਲਾਂ ਦੇ ਨਾਲ ਵਾਸਤਾ ਘੱਟ ਹੀ ਰੱਖਦਾ। ਉਹ ਤਾੜੀ ਦੇ ਨਾਲ, ਉਹ ਲਲਕਾਰ ਦੇ ਨਾਲ, ਮੁੱਛਾਂ ਨੂੰ ਵੱਟ ਚਾੜਨ ਦੇ, ਇਹਨਾਂ ਚੀਜ਼ਾਂ ਦੇ ਨਾਲ ਜ਼ਿਆਦਾ ਵਾਸਤਾ ਹੁੰਦਾ। ਪਰ ਜਿਹੜੀ ਅੱਜ ਉਹਨੇ ਗੱਲ ਕਹੀ ਉਹ ਬਹੁਤ ਸੰਵੇਦਨਸ਼ੀਲ ਤੇ ਬਹੁਤ ਡੂੰਘੀ ਗੱਲ ਕਹੀ। ਉਹਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਫਿਰੋਜ਼ਪੁਰ ਦਾ ਲਾਗਲਾ ਬਾਰਡਰ ਆ, ਇਹ ਹੁਸੈਨੀ ਵਾਲਾ ਬਾਰਡਰ ਜਿਹੜਾ ਇਹ ਖੋਲ੍ਹਿਆ ਜਾਵੇ। ਇਹਦੇ ਮਾਰਫਤ ਅਸੀਂ ਜਿਹੜਾ ਪਾਕਿਸਤਾਨ ਹੈ ਉਹਦੇ ਨਾਲ ਵਪਾਰ ਕਰ ਸਕੀਏ, ਉਹਦੇ ਨਾਲ ਸਾਡੇ ਸਨਅਤੀ ਰਿਸ਼ਤੇ ਬਣ ਜਾਣ। ਐਸੀ ਅਸੀਂ ਪਹਿਲ ਕਦਮੀ ਕਰਾਂਗੇ ਔਰ ਕੇਂਦਰ ਨੂੰ ਅਸੀਂ ਪੂਰਾ ਜ਼ੋਰ ਪਾਵਾਂਗੇ ਕਿ ਇਸ ਤਰ੍ਹਾਂ ਦੇ ਜਿਹੜੇ ਸਾਡੇ ਬਾਰਡਰ ਹੈ ਪਾਕਿਸਤਾਨ ਦੇ ਉਹ ਖੋਲ ਦਿੱਤੇ ਜਾਣ ਤਾਂ ਕਿ ਅਸੀਂ ਉਹਨਾਂ ਦੇ ਨਾਲ ਖੁੱਲ੍ਹਾ ਵਪਾਰ ਕਰ ਸਕੀਏ। ਤਾਂ ਮੇਰੇ ਖਿਆਲ ਦੇ ਨਾਲ ਅੱਜ ਦੇ ਸਾਰੇ ਭਾਸ਼ਣਾਂ 'ਚ ਜੇ ਅਸੀਂ ਪੰਜਾਬੀ ਨੇਤਾਵਾਂ ਦੇ ਲਈਏ, ਵੈਸੇ ਭਾਸ਼ਣ ਦੇਣਗੇ ਨੇਤਾ ਤੇ ਇਹੋ ਜਿਹੀ ਵੀ ਸੋਝੀ ਬੋਝੀ ਰੱਖਦੇ ਆ। ਇੱਕ ਇਹਨਾਂ ਦਾ ਮੰਤਰੀ ਗਿਆ, ਉਹਨੂੰ ਜਦੋਂ ਕੈਮਰੇ ਦੇ ਸਾਹਮਣੇ ਬੋਲਣ ਲਈ ਕਿਹਾ ਤੇ ਉਹ ਗਣਤੰਤਰ ਦਿਹਾੜੇ ਨੂੰ ਅੱਜ ਸੁਤੰਤਰ ਦਿਹਾੜਾ ਹੀ ਕਹੀ ਜਾਂਦਾ ਸੀਗਾ। ਇਹੋ ਜਿਹੇ ਮੰਤਰੀ ਵੀ ਵੇਖਣ ਨੂੰ ਮਿਲੇ। ਇੱਕ ਤਾਂ ਕੋਟਕਪੂਰੇ ਦੇ ਵਿੱਚ ਝੰਡਾ ਹੀ ਪੁੱਠਾ ਚੜਾਤਾ। ਸੋ ਕੰਮ ਪੁੱਠੇ ਸਿੱਧੇ ਕਰ ਕੀਤੇ ਅੱਜ ਵੀ।
ਕੁਝ ਜਗ੍ਹਾ ਤੇ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ। ਪਰ ਜੋ ਨਵਜੋਤ ਸਿੱਧੂ ਨੇ ਗੱਲ ਕਹੀ ਹੈ, ਨਵਜੋਤ ਸਿੱਧੂ ਦੀ ਜਿਹੜੀ ਗੱਲ ਕਹੀ ਠੀਕ ਆ, ਅਸਰ ਤੇ ਰੱਖਦੀ ਹੈ, ਪਰ ਉਹਨਾਂ ਅਸਰ ਨਹੀਂ ਰੱਖਦੀ ਜਿੰਨਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਹਿ ਤੋਂ ਅਸਰ ਹੁੰਦਾ। ਸੋ ਨਵਜੋਤ ਸਿੱਧੂ ਦੀ ਇਹ ਗੱਲ ਬਹੁਤ ਵਧੀਆ ਗੱਲ ਆ, ਕਿਉਂਕਿ ਇਸ ਸਮੇਂ ਜੋ ਹਾਲਤ ਹੈ ਪੰਜਾਬ ਦੇ ਕਿਸਾਨ ਦੀ, ਜੇਕਰ ਪਾਕਿਸਤਾਨ ਦੇ ਨਾਲ ਖੁੱਲ੍ਹਾ ਵਪਾਰ ਚੱਲ ਪੈਂਦਾ ਤੇ ਉਹ ਹਾਲਤ ਸੁਧਰ ਸਕਦੀ ਹੈ। ਔਰ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾ ਕੰਮ ਇਹੋ ਹੀ ਕਰਨਾ ਚਾਹੀਦਾ ਸੀਗਾ। ਫਿਰ ਵੀ ਦੇਰ ਆਏ ਦਰੁਸਤ ਆਏ, ਜੇ ਨਵਜੋਤ ਸਿੱਧੂ ਔਰ ਇਹਨਾਂ ਦੀ ਸਰਕਾਰ ਇਹ ਮਨ ਬਣਾ ਚੁੱਕੀ ਆ ਤਾਂ ਮੇਰੇ ਖਿਆਲ ਦੇ ਨਾਲ ਫਿਰ ਇਹ ਕੰਮ ਕਰਨਾ ਚਾਹੀਦਾ। ਔਰ ਇਕੱਲੇ ਇਹਨਾਂ ਨੂੰ ਨਹੀਂ, ਜਿਹੜੀਆਂ ਵਿਰੋਧੀ ਧਿਰਾਂ, ਚਾਹੇ ਉਹ ਅਕਾਲੀ ਦਲ ਹੈ, ਭਾਰਤੀ ਜਨਤਾ ਪਾਰਟੀ ਹੈ, ਚਾਹੇ ਆਮ ਆਦਮੀ ਪਾਰਟੀ, ਇਹਨਾਂ ਸਾਰਿਆਂ ਨੂੰ ਰਲ ਕੇ ਕੇਂਦਰ ਤੇ ਜ਼ੋਰ ਪਾਉਣਾ ਚਾਹੀਦਾ ਕਿ ਸਾਡੇ ਡੁੱਬਦੇ ਕਿਸਾਨ ਲਈ, ਸਾਡੇ ਮਰਦੇ ਕਿਸਾਨ ਲਈ ਘੱਟੋ ਘੱਟ ਇਹਨਾਂ ਤੇ ਕਰ ਦਿਓ ਕਿ ਸਾਨੂੰ ਖੁੱਲ੍ਹਾ ਵਪਾਰ ਕਰਨ ਦੀ ਇਜਾਜ਼ਤ ਦੇ ਦਿਓ। ਤਾਂ ਮੇਰੇ ਖਿਆਲ ਦੇ ਨਾਲ ਸਾਰੇ ਭਾਸ਼ਣਾਂ ਦਾ ਅੱਜ ਨਿਚੋੜ ਨਵਜੋਤ ਸਿੱਧੂ ਦੀ ਇਸ ਗੱਲ ਨੂੰ ਅਸੀਂ ਕਹਿ ਸਕਦੇ ਹਾਂ ਕਿ ਨਵਜੋਤ ਸਿੱਧੂ ਨੇ ਜੋ ਮੁੱਦਾ ਚੁੱਕਿਆ ਉਹ ਮੁੱਦਾ ਬਹੁਤ ਵਜ਼ਨਦਾਰ ਤੇ ਬਹੁਤ ਹੀ ਵਾਜਬ ਸੀ। ਬਿਲਕੁਲ ਜੀ, ਜਾਣੇ 'ਚ ਕਈ ਵਾਰ ਚੰਗੀਆਂ ਗੱਲਾਂ ਹੋ ਜਾਂਦੀਆਂ, ਪਰ ਉਹ ਜਿਹੜੀ ਚੰਗੀ ਗੱਲ ਹੈ ਇੰਪਲੀਮੈਂਟ ਨਹੀਂ ਹੁੰਦੀ, ਇਹ ਵੱਡੀ ਪ੍ਰੋਬਲਮ ਹੈ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਸੰਸਾਰ ਵਿੱਚ ਧਾਕ ਜਮਾਉਣ ਵਾਲੇ ਦਵਿੰਦਰ ਕੰਗ ਦੀ। ਉਸੇ ਕਿਸੇ ਨੇ ਸਾਰ ਹੀ ਨਹੀਂ ਲਈ, ਉਸ ਦਾ ਦਰਦ ਛਲਕਿਆ। ਦੇਖੋ, ਜਿਹੜਾ ਦਵਿੰਦਰ ਕੰਗ ਆ ਉਹਦੀ ਸਫਲਤਾ ਬਹੁਤ ਵੱਡੀ ਸਫਲਤਾ ਸੀ। ਉਹ ਪਹਿਲਾ ਇੰਡੀਅਨ ਐਥਲੀਟ ਬਣਿਆ ਜਿਹੜਾ ਸੰਸਾਰ ਪੱਧਰ ਦੀ ਚੈਂਪੀਅਨਸ਼ਿਪ ਦੇ ਵਿੱਚ ਫਾਈਨਲ ਤੱਕ ਦਾ ਸਫ਼ਰ ਸਰ ਕਰਕੇ ਗਿਆ। ਹਾਲਾਂਕਿ ਫਾਈਨਲ ਦੇ ਵਿੱਚ ਉਹਦਾ ਮੁਕਾਬਲਾ ਬਾਕੀ ਹੈ, ਪਰ ਦਵਿੰਦਰ ਸਿੰਘ ਕੰਗ ਦਾ ਜਿਹੜਾ ਇੱਥੋਂ ਤੱਕ ਦਾ ਸਫ਼ਰ ਰਿਹਾ, ਉਸ ਸਫ਼ਰ ਦੇ ਵਿੱਚ ਉਹਨੂੰ ਜਿੰਨੀ ਖੁਸ਼ੀ ਹੋਣੀ ਚਾਹੀਦੀ ਸੀ, ਜਦੋਂ ਪੱਤਰਕਾਰ ਉਹਦੀ ਇੰਟਰਵਿਊ ਲੈਂਦੇ ਆ ਤੇ ਉਹਦੀ ਖੁਸ਼ੀ ਹੈ ਜਿਹੜੀ ਉਹ ਕਿਤੇ ਲੋਪ ਹੋ ਜਾਂਦੀ ਹੈ। ਉਹਦੇ ਚਿਹਰੇ ਤੋਂ ਨਿਰਾਸ਼ਾ, ਉਹਦੇ ਚਿਹਰੇ ਤੋਂ ਹਤਾਸ਼ਾ, ਉਹਦੇ ਚਿਹਰੇ ਤੋਂ ਗਮੀ ਝਲਕਦੀ। ਉਹ ਕਾਹਦੀ ਹੈ? ਉਹ ਕਹਿੰਦਾ ਕਿ ਦੇਖੋ, ਸਾਨੂੰ ਕਦੇ ਸਹਾਰਾ ਹੀ ਨਹੀਂ ਦਿੱਤਾ ਪੰਜਾਬ ਸਰਕਾਰ ਨੇ, ਔਰ ਇੱਥੋਂ ਤੱਕ ਉਸ ਬੰਦੇ ਨੇ ਆਪਣੀ ਵਿੱਥਿਆ ਸੁਣਾਈ ਕਿ ਮੈਂ ਅੱਜ ਸੰਸਾਰ ਪੱਧਰ ਦੀ ਮੁਕਾਬਲੇਬਾਜ਼ੀ 'ਚ ਉਤਰਿਆ। ਅਸੀਂ 3 ਜਣੇ ਆਏ ਆ ਤੇ ਸੱਚ ਜਾਣਿਓ, ਕਹਿੰਦਾ ਕਿ ਤਿੰਨਾਂ ਦੇ ਨਾਲ ਇੱਕ ਵੀ ਕੋਚ ਨਹੀਂ ਹੈਗਾ। ਤਿੰਨੇ ਅਸੀਂ ਵੱਖੋ ਵੱਖਰੀ ਗੇਮ ਕਰਦੇ ਹਾਂ, ਵੱਖੋ ਵੱਖਰੇ ਮੁਕਾਬਲਿਆਂ 'ਚ ਅਸੀਂ ਹਿੱਸਾ ਲੈਣਾ। ਸਾਡੇ ਨਾਲ ਤਿੰਨਾਂ ਦਾ ਕਿਸੇ ਦਾ ਵੀ ਕੋਚ ਨਹੀਂ ਹੈ। ਤੁਸੀਂ ਆਪ ਹਿਸਾਬ ਲਾ ਲਓ ਕਿ ਉਹ ਮੁੰਡੇ ਇੱਥੋਂ ਤੱਕ ਦਾ ਸਫ਼ਰ ਕਿਵੇਂ ਤੈਅ ਕਰਕੇ ਗਏ ਹੋਣੇ ਆ। ਇਹ ਇੱਥੋਂ ਦੇ ਖਿਡਾਰੀਆਂ ਦੀ ਕਹਾਣੀ ਹੈ, ਅਸਲ ਕਹਾਣੀ ਹੈ, ਹਕੀਕਤ ਆ। ਔਰ ਦਵਿੰਦਰ ਸਿੰਘ ਕੰਗ ਨੇ ਤੇ ਇਹ ਵੀ ਗੱਲ ਕਹੀ ਆ, ਉਹਨੇ ਕਿਹਾ ਕਿ ਹਰਿਆਣੇ ਵੱਲ ਵੇਖ ਲਓ, ਹਰਿਆਣਾ ਕਿੰਨਾ ਨਾਮ ਦਿੰਦਾ ਖਿਡਾਰੀਆਂ ਤੇ ਪੰਜਾਬ ਵੇਖ ਲੈ, ਪੰਜਾਬ ਕੀ ਦਿੰਦਾ? ਪੰਜਾਬ ਨਾਮ ਦੀ ਥਾਂ ਤੇ ਲਾਰੇ ਹੀ ਦੇਈ ਜਾਂਦਾ, ਕੋਈ ਨੌਕਰੀ ਨਹੀਂ ਦਿੰਦਾ, ਲਾਰੇ ਦੇਈ ਜਾਂਦਾ। ਹੁਣ ਉਹਨੇ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਕਿ ਦੇਖੋ, ਜੇ ਆਹੀ ਹਾਲ ਰਿਹਾ, ਖਿਡਾਰੀ ਪੰਜਾਬ 'ਚੋਂ ਪੈਦਾ ਜ਼ਰੂਰ ਹੋਣਗੇ, ਐਸੀ ਗੱਲ ਨਹੀਂ ਕਿ ਖਿਡਾਰੀਆਂ ਨੂੰ ਪੈਦਾ ਕਰਨ ਵਾਲੀ ਜ਼ਮੀਨ ਬੰਜਰ ਹੋ ਜਾਏਗੀ, ਖਿਡਾਰੀ ਜ਼ਰੂਰ ਪੈਦਾ ਹੋਣਗੇ, ਪਰ ਇਹਨਾਂ ਨੇ ਇੱਥੇ ਰਹਿਣਾ ਕੋਈ ਨਹੀਂ ਜੀ। ਖਿਡਾਰੀ ਦੂਸਰੀਆਂ ਸਟੇਟਾਂ ਨੂੰ ਹਿਜਰਤ ਕਰ ਜਾਣਗੇ, ਦੂਸਰੀਆਂ ਸਟੇਟਾਂ ਵੱਲੋਂ ਖੇਡਣਾ ਸ਼ੁਰੂ ਕਰ ਦੇਣਗੇ, ਔਰ ਐਸੀ ਨੌਬਤ ਆ ਚੁੱਕੀ ਹੈ। ਆ ਦੇਖੋ, ਜਿਹੜੀ ਹਰਮਨਪ੍ਰੀਤ ਕੌਰ ਕੁੜੀ ਹੈ, ਇਹ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਸਰਕਾਰ ਤੋਂ ਨੌਕਰੀ ਮੰਗਣ ਗਈ ਸੀ ਕਿ ਮੈਨੂੰ ਸਿਪਾਹੀ ਲਾ ਦਿਓ, ਪਰ ਨਹੀਂ ਦਿੱਤੀ ਨੌਕਰੀ। ਹਾਰ ਕੇ ਉਹਨੇ ਰੇਲਵੇ 'ਚ ਨੌਕਰੀ ਕੀਤੀ। ਹੁਣ ਉਹੀ ਪੰਜਾਬ ਸਰਕਾਰ ਉਹਦੇ ਮਗਰ ਥਾਲੀ 'ਚ ਨੌਕਰੀ ਰੱਖ ਕੇ ਘੁੰਮਦੀ ਫਿਰਦੀ ਹੈ। ਜਿਹੜਾ ਰੁਪਿੰਦਰ ਬਹੁਤ ਵੱਡਾ ਇਸ ਸਮੇਂ ਹਾਕੀ ਸਟਾਰ ਆ, ਉਹ ਮੁੰਡਾ ਵੀ ਹੈ ਜਿਹੜਾ ਪੰਜਾਬ ਤੋਂ ਬਾਹਰ ਨੌਕਰੀ ਕਰਦਾ। ਕਿਸੇ ਸਮੇਂ ਉਹ ਵੀ ਇੱਥੇ ਨੌਕਰੀ ਮੰਗਦਾ ਸੀਗਾ। ਕੋਈ ਸਮਾਂ ਇਹੋ ਜਿਹਾ ਸੀ ਕਿ ਹਰਿਆਣੇ 'ਚੋਂ ਜੈ ਭਗਵਾਨ ਵਰਗੇ ਜਿਹੜੇ ਚੈਂਪੀਅਨ ਸੀ, ਉਹ ਆ ਕੇ ਨੌਕਰੀ ਕਰਦੇ ਹੁੰਦੇ ਸੀ, ਪਰ ਮੁੜ ਕੇ ਐਸੀਆਂ ਸਰਕਾਰਾਂ ਨੇ ਮਾਰਾਂ ਮਾਰੀਆਂ ਕਿ ਉਹੀ ਬੰਦੇ ਜਿਹੜੇ ਹਰਿਆਣੇ 'ਚੋਂ ਆ ਕੇ ਇੱਥੇ ਨੌਕਰੀ ਕਰਦੇ ਸੀ, ਛੱਡ ਕੇ ਇੱਥੋਂ ਭੱਜੇ। ਤਾਂ ਇਹ ਪੰਜਾਬ ਦੇ ਜਿਹੜੇ ਖਿਡਾਰੀ ਆ, ਉਹ ਹਰਿਆਣੇ ਨੂੰ ਨਾ ਜਾਣ, ਸਾਨੂੰ ਰੋਕਣੇ ਪੈਣਗੇ, ਜਿਹੜੀ ਖੇਡ ਪਾਲਿਸੀ ਬਣਾਉਣੀ ਪਊ। ਪਰ ਹਾਲ ਇੱਥੇ ਦੇਖੋ, ਤੁਹਾਨੂੰ ਸ਼ਾਇਦ ਪਤਾ ਹੋਵੇ, ਜੇ ਨਹੀਂ ਤੇ ਅੱਜ ਇੱਕ ਹੋਰ ਬੜੀ ਵੱਡੀ ਖਬਰ ਨਿਕਲੀ ਹੈ ਕਿ ਸਾਡੇ ਇੱਥੋਂ ਬਰਨਾਲੇ ਦਾ ਇੱਕ 17 ਸਾਲਾਂ ਦਾ ਗੱਭਰੂ ਹੈ, ਦਮਨੀਤ ਸਿੰਘ ਨੇ ਯੂਥ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਕੀਨੀਆ 'ਚ। ਹਿਸਾਬ ਲਾ ਲਓ ਕਿ ਉਸ ਮੁੰਡੇ ਦੀ ਖਬਰ ਪੰਜਾਬ ਦੇ ਵਿੱਚ ਹੀ ਨਹੀਂ ਕਿਸੇ ਅਖਬਾਰ 'ਚ ਆਈ, ਕਿਸੇ ਵੱਡੇ ਅਖਬਾਰ ਨੇ ਉਹਦੀ ਖਬਰ ਤੱਕ ਨਹੀਂ ਲਾਈ, ਜਦਕਿ ਉਹਦੀ ਪ੍ਰਾਪਤੀ ਬਹੁਤ ਵੱਡੀ ਹੈ। ਤੇ ਦਮਨੀਤ ਸਿੰਘ ਜੋ ਇੱਥੋਂ ਤੱਕ ਪਹੁੰਚਿਆ, ਉਹਦਾ ਆਪਣਾ ਹੀ ਯੋਗਦਾਨ ਹੈ, ਉਹਦੇ ਵਿੱਚ ਉਹਦੇ ਘਰਦਿਆਂ ਦਾ ਯੋਗਦਾਨ ਹੈ, ਉਹਦੇ ਕੋਚ ਦਾ ਯੋਗਦਾਨ ਹੈ, ਨਾ ਸਰਕਾਰ ਦਾ ਕੋਈ ਯੋਗਦਾਨ ਹੈ, ਨਾ ਕੋਈ ਸਮਾਜ ਦਾ ਯੋਗਦਾਨ ਹੈ। ਸੋ ਹੁਣ ਵੀ ਉਹਨਾਂ ਨੂੰ ਸਪਾਂਸਰ ਨਹੀਂ ਮਿਲ ਰਹੇ, ਖਿਡਾਰੀਆਂ ਨੂੰ, ਉਹਨਾਂ ਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲ ਰਹੀ, ਕੋਈ ਖੁਰਾਕ ਨਹੀਂ ਮਿਲ ਰਹੀ। ਯਾਨੀ ਉਹ ਆਪਦੇ ਦਮ ਤੇ ਜੋ ਕਰਦੇ ਪਏ ਸੋ ਕਰਦੇ ਪਏ ਆ। ਕੋਈ ਵੀ ਬੰਦਾ ਉਹਨਾਂ ਦੀ ਬਾਂਹ ਫੜਨ ਨੂੰ ਇੱਥੇ ਤਿਆਰ ਨਹੀਂ। ਸਾਨੂੰ ਕੋਈ ਪਾਲਿਸੀ ਇੱਦਾਂ ਦੀ ਲਿਆਉਣੀ ਪਵੇਗੀ ਅਖੀਰੀ, ਕਿਉਂਕਿ ਅਸੀਂ ਇਹ ਚਾਹੁੰਦੇ ਹਾਂ
ਕਿ ਸਾਡਾ ਪੰਜਾਬ ਬਚ ਜਾਵੇ, ਸਾਡਾ ਪੰਜਾਬ ਬਚ ਜਾਵੇ, ਸਾਡੇ ਮੁੰਡੇ ਕੁੜੀਆਂ ਰੁੜੇ ਜਾਂਦੇ ਆ। ਜੇ ਉਹਨਾਂ ਨੂੰ ਬਚਾਉਣਾ ਹੈ ਤੇ ਫਿਰ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਹੀ ਇਸ ਤਰ੍ਹਾਂ ਦੇ ਹੀਰੋ ਹੈ ਜਿਹੜੇ ਉਹ ਪੈਦਾ ਕਰਨੇ ਪੈਣਗੇ। ਜੇ ਹੀਰੋ ਪੈਦਾ ਕੀਤੇ ਜਾਣਗੇ, ਆਈਡੀਅਲ ਬਣਾਏ ਜਾਣਗੇ, ਤੇ ਫਿਰ ਹੀ ਦੂਜੀ ਪੀੜ੍ਹੀ ਹੈ ਜਿਹੜੀ ਉਹ ਉਹਨਾਂ ਦੀਆਂ ਪੈੜਾਂ 'ਚ ਪੈਰ ਰੱਖ ਸਕਦੀ ਹੈ। ਪਰ ਹਾਲ ਦੀ ਘੜੀ ਜੇ ਅਸੀਂ ਦੇਖੀਏ ਇਸ ਪਾਸਿਓਂ ਨਿਰਾਸ਼ਾ ਹੁੰਦੀ ਆ, ਕਿਉਂਕਿ ਪਿਛਲੀ ਸਰਕਾਰ ਨੇ ਵੀ ਖੇਡਾਂ ਦਾ ਬੇੜਾ ਗਰਕ ਕਰੀ ਰੱਖਿਆ। ਐਤਕੀ ਵਾਲੀ ਜਿਹੜੀ ਸਰਕਾਰ ਆਈ ਆ, ਇਹਨੇ ਤੇ ਹਾਲੇ ਤੱਕ ਖੇਡਾਂ ਤੇ ਮੂੰਹ ਹੀ ਨਹੀਂ ਖੋਲਿਆ। ਇਹਨੇ ਤੇ ਇਹ ਵੀ ਨਹੀਂ ਦੱਸਿਆ ਕਿ ਇਹਦੀ ਖੇਡਾਂ ਪ੍ਰਤੀ ਕਿਸ ਤਰ੍ਹਾਂ ਦੀ ਰੁਚੀ ਹੋਏਗੀ, ਕਿਸ ਤਰ੍ਹਾਂ ਦੀ ਪਾਲਿਸੀ ਹੋਏਗੀ। ਇਹਨਾਂ ਦੇ ਕੋਲ ਪ੍ਰਗਟ ਸਿੰਘ ਵਰਗਾ ਬਹੁਤ ਉਮਦਾ ਖਿਡਾਰੀ ਹੈ ਜਿਹੜਾ ਕਿਸੇ ਸਮੇਂ ਵਰਲਡ ਦੇ ਵਿੱਚ ਚੋਟੀ ਦੇ ਖਿਡਾਰੀਆਂ 'ਚ ਗਿਣਿਆ ਜਾਂਦਾ ਸੀ। ਇਹਨਾਂ ਦੇ ਕੋਲ ਪ੍ਰਗਟ ਸਿੰਘ ਵਰਗਾ ਔਰ ਨਵਜੋਤ ਸਿੰਘ ਸਿੱਧੂ ਵਰਗਾ ਖਿਡਾਰੀ ਹੈ। ਜੇ ਉਹਨਾਂ ਤੋਂ ਥੋੜ੍ਹਾ ਜਿਹਾ ਇਹ ਤਜਰਬਾ ਲੈ ਕੇ ਕੰਮ ਕਰਨ ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਨਤੀਜੇ ਦੇ ਸਕਦੇ ਆ। ਬਿਲਕੁਲ ਜੀ, ਦੇਸ਼ ਵਿੱਚ ਹੀ ਨਹੀਂ ਦੇਖਦੇ ਕੀ ਹੁੰਦਾ ਆ, ਬਾਹਰ ਨੂੰ ਜ਼ਰੂਰ ਇਹਨਾਂ ਦੀਆਂ ਨਿਗਾਹ ਤੁਰੀਆਂ ਰਹਿੰਦੀਆਂ। ਅਤੇ ਅੱਗੇ ਆਪਾਂ ਇੱਕ ਸੁਪਰਡੈਂਟ ਦੀ ਜੇ ਗੱਲ ਕਰੀਏ, ਉਹ ਰਿਟਾਇਰਮੈਂਟ ਤੋਂ ਬਾਅਦ ਵੀ 9 ਮਹੀਨੇ DC ਦੇ ਦਫ਼ਤਰ ਆਉਂਦਾ ਰਿਹਾ, ਪਰ DC ਨੂੰ ਇਸ ਦਾ ਪਤਾ ਹੀ ਨਹੀਂ ਲੱਗਾ। ਦੇਖੋ, ਇਹ ਜੈਰਾਮ ਸੀਗਾ ਜਿਹੜਾ ਚੰਡੀਗੜ੍ਹ ਦੇ DC ਆਫਿਸ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਵੀ 9 ਮਹੀਨੇ ਉੱਥੇ ਸੇਵਾ ਕਰਦਾ ਰਿਹਾ। ਹੁਣ ਇਹ ਤੇ ਸੇਵਾ ਹੀ ਕਹੂਗਾ ਨਾ ਕਿ ਮੈਂ ਤੇ ਉੱਥੇ ਦਫ਼ਤਰਾਂ ਦੀ ਸੇਵਾ ਹੀ ਕਰਦਾ ਸੀਗਾ, ਮੇਰਾ ਸੇਵਾ ਕਰਨ ਨੂੰ ਜੀ ਕਰਦਾ ਸੀਗਾ। ਦੱਸਦੇ ਇਹ ਆ ਕਿ ਬਿਨਾਂ ਐਕਸਟੈਂਸ਼ਨ ਤੋਂ, ਬਿਨਾਂ ਕਿਸੇ ਸੈਲਰੀ ਤੋਂ ਇਹ 9 ਮਹੀਨੇ ਤੋਂ ਉੱਥੇ ਰੈਗੂਲਰ ਕੰਮ ਕਰਦਾ ਪਿਆ ਸੀ। ਤੇ ਕਮਾਲ ਦੀ ਗੱਲ ਆ ਕਿ ਜਦੋਂ ਰਾਜ਼ ਖੁੱਲ ਗਿਆ, ਹੁਣ DC ਉੱਥੋਂ ਦਾ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ। ਜੈਰਾਮ ਨੂੰ ਪੁੱਛਿਆ, ਉਹ ਕਹਿੰਦਾ ਜੀ ਕਿ ਦੇਖੋ ਮੇਰੀ ਫਾਈਲ ਜਿਹੜੀ ਸੀ ਐਕਸਟੈਂਸ਼ਨ ਦੀ ਪੈਂਡਿੰਗ ਪਈ ਆ ਤੇ DC ਦਫ਼ਤਰ ਨੇ ਮੈਨੂੰ ਰਿਲੀਵ ਹੀ ਨਹੀਂ ਕੀਤਾ। ਦੂਜੀ ਗੱਲ ਇਹ ਆ ਕਿ ਜਿਹੜਾ ਜੈਰਾਮ ਆ ਉਹ ਇਸ ਸਮੇਂ ਜਦੋਂ ਉਹ ਰਿਟਾਇਰ ਹੁੰਦਾ ਉਸ ਸਮੇਂ ਤੱਕ DC ਦੇ ਬਰੋਬਰ 1.5 ਲੱਖ ਰੁਪਈਆ ਤਨਖਾਹ ਲੈਂਦਾ ਰਿਹਾ। ਹੁਣ ਜੇ ਮੰਨ ਲਓ ਇਹ 9 ਮਹੀਨੇ ਉਹਦੇ ਖਾਤੇ 'ਚ ਹੋਰ ਜੁੜ ਜਾਂਦੇ ਆ, ਉਹਦੀ ਤਨਖਾਹ ਕਿੱਥੋਂ ਆਏਗੀ, ਕਿੱਥੇ ਜਾਏਗੀ, ਇਹਦਾ ਵੀ ਹਿਸਾਬ ਕਿਤਾਬ ਕੋਈ ਨਹੀਂ। ਦੂਜੀ ਗੱਲ ਇੱਕ ਹੋਰ ਆ ਕਿ ਦੇਖੋ DC ਵੀ ਨਹੀਂ ਮੰਨਦਾ ਪਿਆ, ਜੈਰਾਮ ਵੀ ਕਹਿੰਦਾ ਜੀ ਕਿ ਮੈਨੂੰ ਇਹਨਾਂ ਨੇ ਰਿਲੀਵ ਨਹੀਂ ਕੀਤਾ, ਮੈਂ ਆਉਂਦਾ ਰਿਹਾ ਔਰ ਦਿੱਲੀ ਤੱਕ ਦੀਆਂ ਮੀਟਿੰਗਾਂ 'ਚ ਹਿੱਸਾ ਲੈਂਦਾ ਰਿਹਾ, ਸਭ ਕੁਛ ਸਾਫ਼ ਆ। ਨਾਲ ਇੱਕ ਚੀਜ਼ ਹੋਰ ਨਿਕਲ ਕੇ ਆਉਂਦੀ ਪਈ ਹੈ ਕਿ ਇਹ ਵੱਡੀਆਂ ਤੇ ਮਹੱਤਵਪੂਰਨ ਫਾਈਲਾਂ ਜਿਹੜੀਆਂ ਉਹ ਵੀ ਡੀਲ ਕਰਦਾ ਰਿਹਾ। ਹੁਣ ਇਕੱਲੀਆਂ ਫਾਈਲਾਂ ਹੀ ਡੀਲ ਕਰਦਾ ਸੀ ਜਾਂ ਫਾਈਲਾਂ ਦੇ ਵਿਚਲੇ ਬੰਦਿਆਂ ਦੇ ਨਾਲ ਵੀ ਕੋਈ ਡੀਲ ਕਰਦਾ ਸੀ, ਇੱਥੇ ਜਾਂਚ ਪੜਤਾਲ ਦਾ ਵਿਸ਼ਾ। ਕਿਉਂਕਿ ਕੋਈ ਘਰ ਦਾ ਕੰਮ ਛੱਡ ਕੇ 9 ਮਹੀਨੇ ਬਿਨਾਂ ਸੈਲਰੀ ਤੋਂ ਦਫ਼ਤਰਾਂ ਦੇ ਵਿੱਚ ਧੱਕੇ ਤੋੜੇ ਕਿਉਂ ਖਾਏਗਾ, ਇਹ ਸਭ ਤੋਂ ਵੱਡਾ ਸਵਾਲ ਹੈ। ਤੇ ਜੇਕਰ ਇਸ ਤਰ੍ਹਾਂ ਕੋਈ ਆਉਂਦਾ ਰਿਹਾ 9 ਮਹੀਨੇ ਬਿਨਾਂ ਐਕਸਟੈਂਸ਼ਨ ਤੋਂ, ਤੇ ਫਿਰ ਉਹਦੇ ਤੇ ਜਿਹੜੇ ਉੱਤੇ ਅਫਸਰ ਬੈਠੇ ਸਨ, ਨਿਗਰਾਨ ਬੈਠੇ ਸਨ, ਉਹਨਾਂ ਨੂੰ ਇਹਦਾ ਪਤਾ ਕਿਉਂ ਨਹੀਂ ਲੱਗਿਆ? ਜੇ ਉਹਨਾਂ ਨੂੰ ਆਪਣੇ ਦਫ਼ਤਰ ਦੇ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ, ਇਸ ਤਰ੍ਹਾਂ ਦੀਆਂ ਕਾਰਵਾਈਆਂ ਦਾ ਪਤਾ ਹੀ ਨਹੀਂ ਲੱਗਦਾ, ਤੇ ਇਹੋ ਜਿਹੇ ਫਿਰ ਅਫਸਰਾਂ ਨੂੰ ਇੱਥੋਂ ਚੁੱਕ ਕੇ ਕਿਸੇ ਬੱਸ ਅੱਡੇ ਤੇ ਖਿਲਾ ਦੇਣਾ ਚਾਹੀਦਾ ਕਿ ਇੱਥੇ ਕਾਊਂਟਰਾਂ ਤੇ ਹੌਕਰ ਬਣ ਕੇ ਆਵਾਜ਼ਾਂ ਮਾਰੀ ਜਾਓ। ਤੁਹਾਡੇ ਨਾਲ ਤੇ ਫਿਰ ਹੌਕਰ ਹੀ ਆ ਜਿਹੜੇ, ਉਹ ਥੋੜ੍ਹਾ ਬਹੁਤਾ ਦਿਮਾਗ ਰੱਖਦੇ ਆ। ਤੁਸੀਂ ਤੇ ਇੰਨੇ ਜੋਗੇ ਵੀ ਨਹੀਂ ਕਿ ਤੁਹਾਡੇ ਦਫ਼ਤਰ ਦੇ ਵਿੱਚ ਕੋਈ ਬੰਦਾ ਨਜਾਇਜ਼ ਹੀ 9 ਮਹੀਨੇ ਫਾਈਲਾਂ ਦੇਖੀ ਜਾਂਦਾ, ਤੁਹਾਨੂੰ ਪਤਾ ਤੱਕ ਨਹੀਂ ਲੱਗਦਾ। ਹੁਣ ਇਸ ਮੁੱਦੇ ਤੇ ਕਾਫੀ ਰੌਲਾ ਪਿਆ, ਸਾਰਾ ਕੁਛ ਜਿਹੜਾ ਸਾਫ਼ ਹੋ ਚੁੱਕਾ। ਇਹ ਦੇਖਦੇ ਹਾਂ ਅੱਗੇ ਕੀ ਬਣਦਾ। ਪਰ ਪਿਛਲੀ ਸਰਕਾਰ ਦੀਆਂ ਇਸ ਤਰ੍ਹਾਂ ਦੀਆਂ ਕਰਾਮਾਤਾਂ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ। ਕਿਸੇ ਦੇ ਵਿੱਚ ਐਕਸਟੈਂਸ਼ਨ ਦੇਣ ਲੱਗਿਆ ਨੇਮ ਕਾਇਦੇ ਪਲਟ ਦਿੱਤੇ ਗਏ, ਕਿਸੇ ਦੀ ਫਾਈਲ ਹੀ ਖੁਰਦ-ਬੁਰਦ ਕਰ ਦਿੱਤੀ ਗਈ ਐਕਸਟੈਂਸ਼ਨ ਦੇ ਕੇ, ਕਈਆਂ ਨੂੰ 2 ਜਾਂ 2 ਤੋਂ ਵੀ ਵੱਧ ਐਕਸਟੈਂਸ਼ਨਾਂ ਦਿੱਤੀਆਂ ਗਈਆਂ। ਸੋ ਇਸ ਤਰ੍ਹਾਂ ਬਹੁਤ ਕੀਤਾ ਕਰਾਇਆ। ਹੁਣ ਉਸ ਕੀਤੇ ਕਿਰਾਏ ਤੇ ਇਹ ਕੋਈ ਐਕਸ਼ਨ ਲੈਂਦੇ ਆ ਜਾਂ ਚੁੱਪ ਕਰਕੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਨਿਯੁਕਤੀਆਂ ਉਹਨਾਂ ਨੂੰ ਫੋਲ ਕੇ ਫੇਰ ਠੱਪ ਕਰ ਦੇਣਗੇ, ਇਹ ਤੇ ਸਮਾਂ ਦੱਸੇਗਾ। ਪਰ ਇਸ ਖਬਰ ਨੇ ਲੋਕਾਂ ਨੂੰ ਵਿਚਿਤੀ 'ਚ ਪਾ ਦਿੱਤਾ, ਹੈਰਾਨਗੀ 'ਚ ਪਾ ਦਿੱਤਾ ਕਿ ਦੇਖੋ ਕੈਪਟਨ ਅਮਰਿੰਦਰ ਸਿੰਘ ਸ਼ਰੇਆਮ ਇੱਕ ਗੱਲ ਕਬੂਲ ਕਰਦਾ ਕਿ ਛੁੱਟੀ ਵਾਲੇ ਦਿਨ ਵੀ ਬਾਬੂ ਹੈ ਜਿਹੜੇ ਉਹ ਕੰਮ ਤੇ ਆ ਜਾਂਦੇ ਆ ਤੇ ਅਸੀਂ ਹੁਣ ਉਹਨਾਂ ਤੇ ਛਾਪੇ ਮਾਰਾਂਗੇ ਕਿ ਤੁਸੀਂ ਛੁੱਟੀ ਵਾਲੇ ਦਿਨ ਕੰਮ ਨਹੀਂ ਕਰਨਾ। ਤੇ ਕਮਾਲ ਦੀ ਗੱਲ ਹੈ ਕਿ ਇਹੋ ਜਿਹਾ ਇਮਾਨਦਾਰੀ ਦਾ ਪ੍ਰਬੰਧ ਸਾਡੇ ਇੱਥੇ ਕਾਇਮ ਹੋ ਗਿਆ ਕਿ ਜਿਹੜੇ ਰਿਟਾਇਰ ਆ ਉਹ ਵੀ ਆ ਕੇ ਕੰਮ ਤੇ ਲੱਗੇ ਹੋਏ। ਚੱਕਰ ਕੀ ਆ? ਤਾਂ ਲੋਕ ਦੁਚਿੱਤੀ 'ਚ ਨੇ ਕਿ ਆਖਰ ਹੋ ਕੀ ਰਿਹਾ? ਹੋ ਇਹ ਰਿਹਾ ਕਿ ਜਿਹੜੇ ਲੋਕ ਆਸੇ ਪਾਸੇ ਮੂੰਹ ਮਾਰਦੇ ਆ ਉਹ ਛੁੱਟੀ ਵਾਲੇ ਦਿਨ ਵੀ ਫਾਈਲਾਂ ਨੂੰ ਆ ਕੇ ਟਾਇਰ ਲਾ ਦਿੰਦੇ ਆ। ਉਹਨਾਂ ਨੂੰ ਪਤਾ ਕਿ ਕਿਹੜੀ ਫਾਈਲ ਜਿਹੜੀ ਹੈ
ਉਹ ਸਾਨੂੰ ਕੁਛ ਦੇ ਸਕਦੀ, ਉਹਦੇ 'ਚ ਆ ਕੇ ਛੁੱਟੀ ਵਾਲੇ ਦਿਨ ਵੀ ਉਹ ਘੁੱਗੀਆਂ ਮਾਰਦੇ ਰਹਿੰਦੇ ਆ। ਕੁਛ ਲੋਕ ਇਸ ਤਰ੍ਹਾਂ ਦੇ ਆ ਜਿਨ੍ਹਾਂ ਦਾ ਬਹੁਤ ਤਜਰਬਾ ਹੁੰਦਾ ਲੈਣ ਦੇਣ ਦੇ ਮਾਮਲੇ 'ਚ, ਉਹ ਰਿਟਾਇਰਮੈਂਟ ਲੈ ਵੀ ਲੈਂਦੇ ਆ, ਰਿਟਾਇਰਮੈਂਟ ਹੋ ਵੀ ਜਾਂਦੀ ਆ, ਪਰ ਬਾਵਜੂਦ ਇਸ ਦੇ ਜਿਹੜੇ ਉਹਨਾਂ ਦੇ ਜੂਨੀਅਰ ਆ ਉਹਨਾਂ ਨੂੰ ਉੱਥੇ ਸਤਿਕਾਰ ਸਹਿਤ ਰੱਖ ਲੈਂਦੇ ਆ ਕਿ ਤੁਹਾਨੂੰ ਵਾਹ ਹਿਸਾਬ ਕਿਤਾਬ, ਇੱਥੇ ਹਿਸਾਬ ਕਿਤਾਬ ਕਰਨ ਦਾ, ਤੁਸੀਂ ਬੈਠੇ ਹਿਸਾਬ ਕਿਤਾਬ ਕਰੀ ਜਾਓ, ਤੇ ਜਿਹੜਾ ਹਿਸਾਬ ਕਿਤਾਬ ਹੋਊਗਾ ਉਹ ਰਲ ਮਿਲ ਕੇ ਉਹਦੇ 'ਚੋਂ ਅੱਧਾ ਹਿਸਾਬ ਕਿਤਾਬ ਕਰ ਲਵਾਂਗੇ। ਬਿਲਕੁਲ ਜੀ, ਇਹ ਤਾਂ ਇੱਕਾ ਦੁੱਕਾ ਮਾਮਲੇ ਹੁੰਦੇ ਜਿਨ੍ਹਾਂ ਦਾ ਪਤਾ ਲੱਗ ਜਾਂਦਾ, ਪਰ ਜਿਹੜਾ DC ਰਿਸ਼ਵਤ ਦੇ ਕੇ ਉਹਨੇ ਨੌਕਰੀ ਲਈ ਹੋ, ਉਹਨੂੰ ਕੀ ਲੋੜ ਪਈ ਆ ਇੰਨਾ ਪਤਾ ਕਰਨੇ ਦੀ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਬੱਡੀ ਖਿਡਾਰਨ ਦੀ ਮੌਤ ਦੇ ਸੰਬੰਧ ਵਿੱਚ। ਗੁਰੂ ਰਾਮਦਾਸ ਮੈਡੀਕਲ ਹਸਪਤਾਲ ਦੀ ਪ੍ਰਿੰਸੀਪਲ ਅਤੇ ਡਾਇਰੈਕਟਰ ਤਲਬ। ਦੇਖੋ, ਇਹ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਵਿੱਚ ਸਾਫ਼ ਜ਼ਾਹਰ ਹੁੰਦਾ ਕਿ ਕਿਸ ਤਰ੍ਹਾਂ ਇੱਕ ਲੜਕੀ ਨੂੰ ਗੁਰੂ ਰਾਮਦਾਸ ਹਸਪਤਾਲ 'ਚੋਂ ਸੁੱਟਿਆ ਗਿਆ, ਉਸ ਤੋਂ ਬਾਅਦ ਉਹਨੂੰ ਇਲਾਜ ਨਹੀਂ ਮਿਲਿਆ, ਉਹਦੀ ਮੌਤ ਹੋ ਗਈ। ਦੱਸ, ਇੱਕ ਕਬੱਡੀ ਖਿਡਾਰਨ ਸੀਗੀ, ਜ਼ਖਮੀ ਹੋ ਗਈ। ਜ਼ਖਮੀ ਹਾਲਤ ਦੇ ਵਿੱਚ ਉਹਨੂੰ ਵੱਲੇ ਹਸਪਤਾਲ ਬਣਿਆ, ਵੱਲਾ ਨਾਲ ਹੀ ਹੈ ਬਿਲਕੁਲ ਅੰਮ੍ਰਿਤਸਰ ਦੇ, ਤਾਂ ਉਸ ਹਸਪਤਾਲ 'ਚ ਲਿਆਂਦਾ ਗਿਆ। ਇਹਨਾਂ ਨੇ ਪੈਸਿਆਂ ਦੀ ਮੰਗ ਕੀਤੀ, ਉਹਨਾਂ ਨੇ ਪੈਸਾ ਜਮ੍ਹਾਂ ਨਹੀਂ ਕਰਾਇਆ, ਜਾਂ ਉਹ ਕਹਿ ਸਕਦੇ ਕਿ ਉਹਨਾਂ ਦੇ ਕੋਲ ਹੈ ਨਹੀਂ ਸੀ ਉਸ ਮੌਕੇ 'ਤੇ, ਅਤੇ ਇਹਨਾਂ ਨੇ ਇਲਾਜ ਕਰਨ ਤੋਂ ਨਾ ਕਰ ਦਿੱਤੀ, ਕੁੜੀ ਦੀ ਮੌਤ ਹੋ ਗਈ। ਇਹ ਸਭ ਕੁਛ ਇੱਕ ਵੀਡੀਓ ਰਾਹੀਂ ਵਾਇਰਲ ਹੋਇਆ ਸੀ। ਅਖਬਾਰਾਂ ਦੇ ਵਿੱਚ, ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੰਜਾਬ 'ਚ ਇਹਦੀ ਬਹੁਤ ਚਰਚਾ ਘੱਟ ਹੋਈ। ਹੁਣ ਹੋਇਆ ਕੀ ਹੈ ਕਿ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ ਇਹਦਾ ਨੋਟਿਸ ਲੈ ਲਿਆ। ਇੱਥੋਂ ਦੀ ਜਿਹੜੀ ਪ੍ਰਿੰਸੀਪਲ ਬੀਬੀ ਹੈ ਉਹਨੂੰ ਔਰ ਇੱਕ ਡਾਇਰੈਕਟਰ ਸਾਹਿਬ ਹੈ ਜਿਹੜੇ, ਇਹਨਾਂ ਦੋਨਾਂ ਨੂੰ ਤਲਬ ਕਰ ਲਿਆ। ਇਹਨਾਂ ਦੀ ਪੇਸ਼ੀ ਪੈਣ ਜਾ ਰਹੀ ਹੈ 18 ਅਗਸਤ ਨੂੰ। ਬਹੁਤ ਸਾਰੇ NRIs ਬੈਠੇ, ਜਿਹੜੇ ਬਾਹਰ ਬੈਠੇ ਆ, ਉਹ ਨਿਗਾਹ ਰੱਖਦੇ ਆ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਖਬਰਾਂ ਤੇ। ਸਾਨੂੰ ਟੈਲੀਫੋਨ ਕਰ ਕਰਕੇ ਬਾਹਰਲਿਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਪਰ ਇੱਥੇ ਪੰਜਾਬ ਦੇ ਵਿੱਚ ਪਤਾ ਨਹੀਂ ਇਹ ਖਬਰ ਮੀਡੀਆ ਦੀ ਨਜ਼ਰੇ ਚੜ੍ਹੀ ਨਹੀਂ ਜਾਂ ਚੜ੍ਹਾਈ ਨਹੀਂ ਗਈ, ਸਮਝ ਤੋਂ ਪਰੇ ਦੀ ਗੱਲ ਆ। ਪਰ ਬਾਹਰ ਇਸ ਖਬਰ ਦਾ ਬਹੁਤ ਸਖਤੀ ਨਾਲ ਨੋਟਿਸ ਲਿਆ ਗਿਆ। ਇੱਥੇ ਚੱਲਦਿਆਂ ਹੀ ਇਹ ਜਿਹੜੀ ਕਾਰਵਾਈ ਹੁਣ ਹੋਈ ਆ। ਦਰਅਸਲ ਗੱਲ ਇਹ ਆ ਕਿ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਹੈ ਜਿਹੜਾ, ਉਹ ਸਿੱਧੇ ਤੌਰ ਤੇ ਇਹਨਾਂ ਨੂੰ ਕੋਈ ਸਜ਼ਾ ਤੇ ਨਹੀਂ ਸੁਣਾ ਸਕਦਾ, ਸਿੱਧੇ ਤੌਰ ਤੇ ਇਹਨਾਂ ਨੂੰ ਕੋਈ ਦੰਡ ਨਹੀਂ ਲਾ ਸਕਦਾ, ਕੋਈ ਜੁਰਮਾਨਾ ਨਹੀਂ ਲਾ ਸਕਦਾ, ਪਰ ਜੇ ਉਹ ਦੋਸ਼ੀ ਪਾਉਂਦਾ ਤਾਂ ਫਿਰ ਇਹਨਾਂ ਤੇ ਉਹ ਮੁਕੱਦਮਾ ਦਰਜ ਕਰਨ ਦੇ ਹੁਕਮ ਜ਼ਰੂਰ ਦੇ ਸਕਦਾ। ਸੋ ਜੇ ਦੋਸ਼ ਸਾਬਤ ਹੋ ਜਾਂਦੇ ਆ ਤੇ ਫਿਰ ਇਹਨਾਂ ਲਈ ਮੁਸ਼ਕਿਲ ਖੜੀ ਹੋਏਗੀ। ਉੱਦਾਂ ਇਹੋ ਜਿਹੇ ਡਾਕਟਰ ਜਿਹੜੇ ਹੁੰਦੇ ਆ, ਜਿਹੜੇ ਮਨੁੱਖੀ ਸੇਵਾ ਨੂੰ ਤਵੱਜੋ ਨਹੀਂ ਦਿੰਦੇ, ਬਲਕਿ ਉਹ ਕਮਾਈ ਨੂੰ, ਸ਼ਮਾਈ ਨੂੰ, ਪੈਸੇ ਧੇਲੇ ਨੂੰ ਜ਼ਿਆਦਾ ਤਵੱਜੋ ਦਿੰਦੇ ਆ, ਇਹੋ ਜਿਹੇ ਡਾਕਟਰ ਪਹਿਲਾਂ ਹੀ ਪ੍ਰਬੰਧ ਕਰ ਲੈਂਦੇ ਆ ਕੇਸਾਂ ਤੋਂ ਬਚਣ ਦਾ। ਯਾਨੀ ਜਦੋਂ ਕੋਈ ਮਰੀਜ਼ ਆਉਂਦਾ, ਉਹਦੇ ਤਮਾਰਦਾਰਾਂ ਤੋਂ, ਉਹਦੇ ਵਾਰਸਾਂ ਤੋਂ ਪਹਿਲਾਂ ਹੀ ਦਸਤਖਤ ਕਰਵਾ ਲੈਂਦੇ ਆ। ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੋ ਜਾਂਦੀ ਹੈ, ਇਸ ਤਰ੍ਹਾਂ ਦੀ ਹੋਣੀ ਵਾਪਰ ਜਾਂਦੀ ਹੈ, ਤੇ ਫਿਰ ਉਸੇ ਕਾਗਜ਼ ਤੇ ਉਹ ਇਹ ਲਿਖ ਦਿੰਦੇ ਆ ਕਿ ਦੇਖੋ ਜੀ, ਮਰੀਜ਼ ਆਇਆ ਸੀ, ਪਰ ਮਰੀਜ਼ ਦੇ ਵਾਰਸ ਆਪਣੀ ਮਰਜ਼ੀ ਦੇ ਨਾਲ ਇਹਨੂੰ ਹਸਪਤਾਲ ਦੇ ਵਿੱਚੋਂ ਲੈ ਗਏ ਆ। ਜੇ ਹੁਣ ਇੱਥੇ ਵੀ ਕੋਈ ਇਹੋ ਜਿਹੀ ਕਹਾਣੀ ਘੜ ਦਿੱਤੀ ਗਈ ਹੋਈ ਤੇ ਫਿਰ ਤੇ ਸ਼ਾਇਦ ਹੋ ਸਕਦਾ ਕਿ ਇਨਸਾਫ ਵਿਚਾਰਾ ਮੂੰਹ ਵੱਟ ਕੇ ਤੇ ਜਿਹੜੀ ਰੂਹ ਹੈ ਉਹ ਕਲਪ ਕੇ ਬੈਠ ਜਾਵੇ। ਤੇ ਜੇ ਇਸ ਤਰ੍ਹਾਂ ਦੀ ਕਹਾਣੀ ਕਿਤੇ ਅਨਫੋਰਚੂਨੇਟਲੀ ਇਹਨਾਂ ਨੇ ਨਾ ਘੜੀ ਹੋਈ ਤਾਂ ਫਿਰ ਇਹ ਦੋਨੇ ਜਿਹੜੇ ਉੱਥੋਂ ਦੇ ਸੰਚਾਲਕ ਹੈ ਸੰਸਥਾਨ ਦੇ, ਫਿਰ ਇੱਕ ਸੁੱਤੀ ਸਥਿਤੀ 'ਚ ਫਸ ਜਾਣਗੇ। ਸੋ ਇਹ ਬਹੁਤ ਗੰਭੀਰ ਮਸਲਾ। ਗੁਰੂ ਨਾਨਕ ਹਸਪਤਾਲ ਹੈ ਉੱਥੇ, ਜੱਚਾ ਬੱਚਾ ਹਸਪਤਾਲ ਹੈ ਅੰਮ੍ਰਿਤਸਰ, ਉੱਥੋਂ ਵੀ ਇਸ ਤਰ੍ਹਾਂ ਦੀ ਖਬਰ ਆਈ ਸੀ। ਹੋਰ ਵੀ ਕਈ ਇਸ ਤਰ੍ਹਾਂ ਦੀਆਂ ਸੰਸਥਾਨ ਹੈ ਜਿਹੜੇ ਅੰਮ੍ਰਿਤਸਰ ਦੇ, ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ। ਪਰ ਇਸ ਖਬਰ ਨੇ ਬਹੁਤ ਜ਼ਿਆਦਾ ਝੰਜੋੜਿਆ ਲੋਕਾਂ ਨੂੰ। ਇਸ ਖਬਰ ਦੇ ਨਾਲ ਤਾਂ ਹੀ ਇਨਸਾਫ ਹੋ ਸਕਦਾ ਜੇ ਇਸ ਖਬਰ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ, ਅਤੇ ਸਾਡੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਇਸੇ ਦੇ ਨਾਲ ਸਾਡਾ ਅੱਜ ਦਾ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।